ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸੋ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 15 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਜ਼ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਦੇ ਹੋ, ਸੈਟਲ ਕਰਵਾ ਸਕਦੇ ਹੋ, ਉੱਤੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਲ ਸਟਰੀਟ ਜਰਨਲ ਜੋ ਆ ਉਹ ਰਿਪੋਰਟ ਕਰ ਰਿਹਾ ਵੀ ਜਿਹੜੇ ਕਮਰਸ਼ੀਅਲ ਸ਼ਿਪ ਆ ਉਹ ਦੇ ਟ੍ਰਾਂਜ਼ਿਟ ਸਟੇਟ ਆਫ ਹਾਰਮੋਜ਼ ਐਜ਼ US ਬਲੌਕੇਡ ਇਰਾਨਸ ਪੋਰਟਸ। 20 ਦੇ ਕਰੀਬ ਜਿਹੜੇ ਕਮਰਸ਼ੀਅਲ ਸ਼ਿਪ ਆ ਉਹ ਸਟੇਟ ਆਫ ਹਾਰਮੋਜ਼ ਜੋ ਆ ਜਿਹੜਾ ਮੇਨ ਹੁਣ ਮੁੱਦਾ ਬਣਿਆ ਹੋਇਆ ਇਰਾਨ ਤੇ USA ਦੇ ਵਿੱਚ ਲੜਾਈ ਦਾ, ਉਹ ਪਿਛਲੇ 24 ਘੰਟਿਆਂ 'ਚ ਨੰਗੇ ਹੈਗੇ ਆ। 2 US ਦੇ ਆਫੀਸ਼ੀਅਲਸ ਨੇ ਇਨਫੋਰਮ ਕੀਤਾ ਹੈਗਾ। ਕਮਰਸ਼ੀਅਲ ਟ੍ਰੈਫਿਕ ਬੜਾ ਫ੍ਰੈਕਸ਼ਨ ਆ, ਕਹਿੰਦੇ ਜਿੰਨਾ ਕੁ ਉੱਥੋਂ ਲੰਘਦਾ ਹੈਗਾ, ਬਹੁਤ ਵੱਡੀ ਗਿਣਤੀ 'ਚ ਸ਼ਿਪ ਲੰਘਦੇ ਆ, ਪਰ 20 ਸ਼ਿਪ ਲੰਘ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਡਿਮਾਂਡ ਕੀਤਾ ਸੀ ਵੀ ਇਰਾਨ ਸਟੇਟ ਆਫ ਹਾਰਮੋਜ਼ ਨੂੰ ਖੋਲ੍ਹ ਦੇ ਪਹਿਲਾਂ, ਉਹ ਤੋਂ ਬਾਅਦ ਫਿਰ ਟਰੰਪ ਉਹਨਾਂ ਨੇ ਖੁਦੇ ਕਹਿਤਾ ਵੀ ਨਹੀਂ, ਅਸੀਂ ਇਹਨੂੰ ਪਰਮਾਨੈਂਟਲੀ ਬੰਦ ਕਰਨ ਜਾ ਰਹੇ ਹਾਂ, ਸਾਡੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਜਹਾਜ਼ ਉੱਥੋਂ ਨਹੀਂ ਲੰਘੂਗਾ। 2 US ਦੇ ਜਿਹੜੇ ਵਾਰਸ਼ਿਪਸ ਆ ਉਹ ਵੀ ਇਸ ਵਾਟਰਵੇਜ਼ ਦੇ ਵਿੱਚੋਂ ਨੰਗੇ ਹੈਗੇ ਆ। ਸੋ US ਦੀ ਜਿਹੜੀ ਸੈਂਟਰਲ ਕਮਾਂਡ ਆ ਉਹ US ਦੀਆਂ ਫੋਰਸਿਸ ਨੂੰ ਮਿਡਲ ਈਸਟ ਦੇ ਵਿੱਚ ਜੋ ਦੇਖਦੀ ਆ, ਉਹਨਾਂ ਨੇ ਜੋ ਮਾਈਨਸ ਹੈਗੀਆਂ ਆ, ਕਹਿੰਦੇ ਵੀ ਇਰਾਨ ਵਾਲਿਆਂ ਨੇ ਸੀ ਮਾਈਨਸ ਵਿਛਾਈਆਂ ਹੋਈਆਂ ਆ, ਉਹਨਾਂ ਨੂੰ ਕਲੀਅਰ ਕਰਨ ਦਾ ਕੰਮ ਕਰ ਰਹੇ ਹੈਗੇ ਆ। ਜੋ ਪਿਛਲੇ 24 ਘੰਟਿਆਂ ਦੇ ਵਿੱਚ ਕੰਟੇਨਰ ਸ਼ਿਪ ਨੰਗੇ ਹੈਗੇ ਆ ਸਟੇਟ ਤੋਂ, ਉਹਨਾਂ ਦੇ ਵਿੱਚ ਕਾਰਗੋ, ਕੰਟੇਨਰ ਤੇ ਟੈਂਕਰ ਵੈਸਲਸ ਇਨਟੂ ਤੇ ਆਊਟ ਆਫ ਪਰਸ਼ੀਅਨ ਗੋਲਫ ਜਿਹੜੇ ਆ ਜਾ ਰਹੇ ਹੈਗੇ ਆ। ਸੋ ਕੁਛ ਜਿਹੜੇ ਸ਼ਿਪ ਆ ਉਹ ਟਰੈਵਲ ਕੀਤੇ ਹੈਗੇ ਵਿਦਆਊਟ ਦੇਅਰ ਟਰਾਂਸਪੌਂਡਰਸ, ਤਾਂ ਕਿ ਜਿਹੜਾ ਮਿਨੀਮਮ ਰਿਸਕ ਹੋਵੇ ਇਰਾਨੀਅਨ ਅਟੈਕ ਦਾ। ਜਿਹੜੇ ਇਰਾਨੀਅਨ ਅਟੈਕ ਦਾ ਰਿਸਕ ਹਜੇ ਵੀ ਹੈਗਾ ਜਾਂ ਸੀ ਮਾਈਨਸ ਦਾ ਹਜੇ ਵੀ ਹੈਗਾ, ਪਰ ਕਿਸੇ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਉੱਥੇ ਨਹੀਂ ਹੋਈ ਹੈਗੀ। ਸੋ US ਇਜ਼ ਇਨਫੋਰਸਿੰਗ ਬਲੌਕੇਡ ਆਫ ਇਰਾਨੀਅਨ ਪੋਰਟਸ। ਜਿਹੜੇ ਇਰਾਨ ਦੇ ਪੋਰਟਸ ਆ ਉਹਨਾਂ ਨੂੰ ਪੂਰੀ ਤਰ੍ਹਾਂ ਬਲੌਕ ਕੀਤਾ ਹੋਇਆ ਆ US ਨੇ, ਤੇ ਸ਼ਿਪ ਜਿਹੜੇ ਆ ਇਰਾਨ ਨੂੰ ਨਹੀਂ ਵਿਜ਼ਿਟ ਕਰ ਰਹੇ ਹੈਗੇ, ਉਹਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ ਜੀ। ਰਾਸ਼ਟਰਪਤੀ ਟਰੰਪ ਨੇ ਹੁਣ ਤੋਂ 4 ਘੰਟੇ ਪਹਿਲਾਂ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤਾ ਵੀ ਚਾਈਨਾ ਵਾਲੇ ਬਹੁਤ ਖੁਸ਼ ਨੇ, ਕਿਉਂਕਿ ਕਹਿੰਦਾ ਵੀ ਹੁਣ ਪਰਮਾਨੈਂਟਲੀ ਓਪਨ ਕਰਨ ਜਾ ਰਹੇ ਆ ਸਟ੍ਰੇਟ ਆਫ ਹਾਰਮੋਜ਼। ਕਹਿੰਦੇ ਵੀ ਮੈਂ ਕਰ ਰਿਹਾ, ਆਈ ਐਮ ਡੂਇੰਗ ਇਟ ਫॉर them, ਵੀ ਉਹਨਾਂ ਲਈ ਕਰ ਰਿਹਾ, ਆਲਸੋ ਐਂਡ ਦਾ ਵਰਲਡ, ਵੀ ਦੁਨੀਆ ਦੇ ਲਈ ਵੀ ਨਾਲ ਕਰ ਰਿਹਾ। ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆ ਕਦੀ ਦੁਬਾਰਾ ਨਹੀਂ ਹੋਊਗੀ। ਕਹਿੰਦੇ ਵੀ ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀਗੀ ਜਿਹੜੇ ਸ਼ੀ ਜਿਨਪਿੰਗ ਨੂੰ, ਵੀ ਇਰਾਨ ਨੂੰ ਬਰੂਦ, ਅਸਲਾ, ਵੈਪਨਸ ਆ ਉਹ ਨਾ ਘੱਲੋ। ਤੇ ਪ੍ਰੈਜ਼ੀਡੈਂਟ ਸ਼ੀ ਕਹਿੰਦੇ ਆ ਵੀ ਉਹ ਮੈਨੂੰ ਹੁਣ ਜਦੋਂ ਕੁਝ ਹਫ਼ਤਿਆਂ 'ਚ ਉਹਨੂੰ ਮਿਲਣਾ ਆ, ਵਿਲ ਗਿਵ ਮੀ ਅ ਬਿਗ ਫੈਟ ਹੱਗ, ਵੀ ਘੁੱਟ ਕੇ ਜੱਫੀ ਜਿਹੜੀ ਉਹ ਪਾਊਗਾ। ਤੇ ਕਹਿੰਦੇ ਵੀ ਆਪਾਂ ਦੋਨੋਂ ਜਾਣੇ ਬੜੇ ਸਮਾਰਟਲੀ ਇਕੱਠੇ ਕੰਮ ਕਰ ਰਹੇ ਆ ਤੇ ਬਹੁਤ ਵਧੀਆ ਢੰਗ ਦੇ ਨਾਲ। ਤੇ ਕਹਿੰਦੇ ਵੀ ਡਜ਼ਨਟ ਦੈਟ ਬੀਟ ਫਾਈਟਿੰਗ,
but remember, we are very good at fighting. If we have to, far better than anyone else. President DJT. ਸੋ ਕਹਿੰਦੇ ਵੀ ਫਾਈਟਿੰਗ ਤੋਂ ਤਾਂ ਬੈਟਰ ਹੀ ਆ ਇਸ ਤਰੀਕੇ ਦੇ ਨਾਲ, ਤੇ ਪਰ ਕਹਿੰਦੇ ਯਾਦ ਰੱਖਿਓ, ਜੇ ਲੜਨ ਦੀ ਗੱਲ ਹੁੰਦੀ ਆ ਤੇ ਅਸੀਂ ਸਭ ਤੋਂ ਵਧੀਆ ਜਿਹੜੀ ਉਹ ਲੜਾਈ ਲੜਦੇ ਹੈਗੇ ਆ। ਸੋ ਅੱਜ ਜਿਹੜਾ ਹੁਣ ਕਨਫਲਿਕਟਿੰਗ ਸਿਗਨਲਸ ਜਿਹੜੇ ਆ ਰਹੇ ਆ, ਇੱਕ ਪਾਸੇ ਕਹਿ ਰਹੇ ਵੀ ਅਸੀਂ ਫੁੱਲੀ ਇੰਪਲੀਮੈਂਟ ਕਰਦਾ ਹੈ ਬਲੌਕੇਡ, ਦੂਜੇ ਪਾਸੇ ਕਹਿੰਦੇ ਵੀ ਮੈਂ ਪਰਮਾਨੈਂਟਲੀ ਓਪਨ ਕਰਤੀ ਆ ਸਟ੍ਰੇਟ ਆਫ ਹਾਰਮੁਜ਼। ਸੋ ਹੋਇਆ ਕੀ ਆ, ਖੁੱਲੀ ਆ, ਬੰਦ ਆ, ਕਿਵੇਂ ਆ? ਸੋ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਆ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਿਛਲੀ ਜਿਹੜੀ ਗੱਲਬਾਤ ਦੇ ਵਿੱਚ, ਵੀ ਜਿਹੜੀਆਂ ਤਾਂ ਈਰਾਨ ਨੂੰ ਜਾ ਰਹੀਆਂ ਸ਼ਿਪਸ ਨੇ ਉਹਨਾਂ ਨੂੰ ਜਿਹੜਾ ਉਹ ਬਲੌਕ ਆ, ਜਾਂ ਉਧਰੋਂ ਆ ਰਹੀਆਂ ਨੇ ਉਹਨਾਂ ਨੂੰ ਬਲੌਕ ਆ, ਪਰ ਬਾਕੀਆਂ ਦੇ ਨੂੰ ਜਿਹੜਾ ਉਹ ਆਵਾਜਾਈ ਜਿਹੜੀ ਉਹ ਚੱਲਦੀ ਜਿਹੜੀ ਉਹ ਰਹੇਗੀ। ਲੱਗ ਇਹੀ ਰਿਹਾ ਆ ਹਰਜੋਤ ਸਿੰਘ ਜੀ ਵੀ ਲੜਾਈ ਆ ਇਵੈਂਚੁਅਲੀ ਹੁਣ ਰੈਂਪ ਆਫ ਜਿਹੜੀ ਹੋ ਰਹੀ ਆ, ਡਾਊਨ ਜਿਹੜੀ ਉਹ ਜਾ ਰਹੀ ਆ। ਅੱਜ ਪਾਕਿਸਤਾਨ ਦਾ ਜਿਹੜਾ 에ਅਰਫੀਲਡ ਮਾਰਸ਼ਲ ਆ ਆਸਿਮ ਮੁਨੀਰ, ਉਹ ਈਰਾਨ ਦੇ ਵਿੱਚ ਗੱਲਬਾਤ ਦੇ ਲਈ ਪਹੁੰਚਿਆ ਹੈਗਾ ਆ। ਉਹਨੂੰ ਸਵਾਗਤ ਕਰਨ ਦੇ ਲਈ ਉੱਥੇ ਈਰਾਨ ਦੇ ਵਿੱਚ ਅਬਾਸ ਅਰਗਾਚੀ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਆ, ਉਹ ਉੱਥੇ ਪਹੁੰਚੇ ਜਿਹੜੇ ਉਹ ਹੋਏ ਸੀਗੇ। ਸੋ ਟਰੰਪ ਹੋਣਾ ਨੇ ਕਿਤੇ ਨਾ ਕਿਤੇ ਆਫ ਰੈਂਪ ਵੀ ਇਹਨਾਂ ਨੂੰ ਹੁਣ ਨਾਲ ਦੇ ਨਾਲ ਦਿੱਤਾ ਹੈਗਾ ਆ ਵੀ ਹਾਂ ਭਾਈ ਈਰਾਨ ਨੂੰ ਵੀ ਚਲੋ ਹੁਣ ਕਿਸੇ ਨਾ ਕਿਸੇ ਪਾਸੇ ਨੂੰ ਅੱਗੇ ਜਿਹੜੀ ਉਹ ਗੱਲ ਵਧਾ ਲੈਂਦੇ ਹੈਗੇ ਆ। ਪਰ ਇਹ ਮਸਲਾ ਇਹ ਹੈਗਾ ਹਰਜੋਤ ਸਿੰਘ ਜੀ ਵੀ ਅਜੇ ਤੱਕ ਵੀ ਪੂਰੀ ਕਲੈਰਿਟੀ ਇਸ ਬਾਬਤ ਨਹੀਂ ਲੱਗ ਰਹੀ ਹੈਗੀ ਵੀ ਬਣਨ ਜਿਹੜਾ ਇੱਥੇ ਕੀ ਜਾ ਰਿਹਾ ਹੈਗਾ ਆ। ਸੋ ਈਰਾਨ ਦੇ ਨਾਲ ਜਿਹੜੇ ਹੋਏ ਜਿਹੜੇ ਸ਼ਿਪਸ ਨੇ, ਜਾਂ ਤਾਂ ਉਹ ਸਲੋ ਨੇ ਤੇ ਜਾਂ ਉਹ ਜਿਹੜੇ ਰੁਕੇ ਹੋਏ ਨੇ ਯੂਐਸ ਦੇ ਜਿਹੜੇ ਬਲੌਕੇਡ ਦੇ ਨਾਲ। ਯੂਐਸ ਦੀਆਂ ਕਹਿੰਦੇ 1 ਦਰਜਨ ਤੋਂ ਵੱਧ ਨੇਵੀ ਵਾਰਸ਼ਿਪਸ ਜਿਹੜੀਆਂ ਆ ਉਹ ਇਸ ਟਾਈਮ ਬਲੌਕੇਡ ਲਾ ਰਹੀਆਂ ਹੈਗੀਆਂ ਆ। ਚਾਈਨਾ ਨੇ ਵੀ ਇਹ ਬਲੌਕੇਡ ਤੋਂ ਬਾਅਦ ਦੇ ਵਿੱਚ ਧਮਕੀ ਜਿਹੜੀ ਉਹ ਦੇ ਦਿੱਤੀ ਸੀ। ਟ੍ਰੈਜਰੀ ਸਕੱਤਰ ਨੇ ਤਾਂ ਇਹ ਬਿਆਨ ਦਿੱਤਾ ਵੀ ਹੁਣ ਇਰਾਨੀ ਤੇਲ ਚਾਈਨਾ ਨੂੰ ਨਹੀਂ ਮਿਲੂਗਾ, ਤੇ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਕਹਿੰਦੇ ਚਾਈਨਾ ਨੂੰ ਕਹਿ ਕੇ ਸੰਬੋਧਿਤ ਹੋ ਕੇ ਕਹਿ ਰਹੇ ਆ ਵੀ ਅਸੀਂ ਤੁਹਾਡੇ ਲਈ ਸਟ੍ਰੇਟ ਆਫ ਹਾਰਮੁਜ਼ ਨੂੰ ਜਿਹੜਾ ਉਹ ਖੋਲ ਦਿੱਤਾ ਆ। ਸੋ ਹੋ ਕੀ ਰਿਹਾ ਆ, ਕਨਫਿਊਜ਼ਨ ਜਿਹੜੀ ਇਸ ਟਾਈਮ ਖਾਸੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਬਣੀ ਹੋਈ ਆ, ਤੇ ਆਉਣ ਵਾਲਾ ਸਮਾਂ ਉਦਾਂ ਇਹਦਾ ਨਿਤਾਰਾ ਕਰੂਗਾ। ਪਰ ਸੋ ਬਾਰ-ਬਾਰ ਆਪਾਂ ਨੂੰ ਇਹ ਜਿਹੜੀ ਕਨਫਲਿਕਟਿੰਗ ਸਿਗਨਲਸ ਜਿਹੜੇ ਆ ਉਹ ਨਾਲ ਦੇ ਨਾਲ ਮਿਲ ਰਹੇ ਨੇ। ਉਧਰ ਟਰੰਪ ਹੁਣੀ ਇਹ ਕਹਿ ਰਿਹਾ ਵੀ ਅਸੀਂ ਕਲੋਜ਼ ਟੂ ਓਵਰ ਆ ਜੰਗ ਦੇ ਵਿੱਚ। CBS ਇਹ ਰਿਪੋਰਟ ਕਰ ਰਿਹਾ ਵੀ ਈਰਾਨ ਵਾਲੇ ਤਾਂ ਕਹਿੰਦੇ ਆ ਵੀ ਸਾਡੇ ਆਇਲ ਟੈਂਕਰ ਵੀ ਉੱਥੋਂ ਲੰਘ ਰਹੇ ਹੈਗੇ ਆ ਤੇ ਸਾਡਾ ਸਮਾਨ ਵੀ ਉੱਥੋਂ ਆ ਰਿਹਾ ਹੈਗਾ। ਈਰਾਨ ਦਾ ਸਟੇਟ ਮੀਡੀਆ ਜੋ ਆ ਉਹਨਾਂ ਨੇ ਕਲੇਮ ਕੀਤਾ ਆ ਵੀ ਬੁੱਧਵਾਰ ਸਵੇਰੇ ਯਾਨੀ ਕਿ ਅੱਜ ਉਹਨਾਂ ਦਾ ਇੱਕ ਬਲਕ ਕੈਰੀਅਰ ਟਰਾਂਸਪੋਰਟਿੰਗ ਫੂਡ ਸਪਲਾਈਜ਼ ਤੇ ਇਰਾਨੀਅਨ ਕਰੂਡ ਆਇਲ ਟੈਂਕਰ ਜੋ ਆ ਉਹ ਇਰਾਨੀਅਨ ਵਾਟਰਸ ਦੇ ਵਿੱਚ ਇਸ ਟ੍ਰਾਂਜ਼ਿਟ ਕੀਤਾ ਹੈਗਾ ਸਟੇਟ ਆਫ ਹਾਰਮੁਜ਼ ਦੇ ਥਰੂ। ਉਸ ਤੋਂ ਬਾਅਦ ਜਦੋਂ US ਦੀ ਮਿਲਟਰੀ ਕਮਾਂਡਰ ਨੇ ਇਹ ਕਿਹਾ ਸੀ ਵੀ ਅਸੀਂ ਇਰਾਨੀਅਨ ਪੋਰਟਸ ਨੂੰ ਪੂਰੀ ਤਰ੍ਹਾਂ ਬਲੌਕੇਡ ਕੀਤਾ ਹੈ, ਫੁੱਲੀ ਇੰਪਲੀਮੈਂਟਡ ਹੈਗਾ। ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਇਹ ਕਿਹਾ ਵੀ ਅਸੀਂ 2 ਮਿਲੀਅਨ ਬੈਰਲਸ ਆਫ ਆਇਲ ਜੋ ਆ ਉਹ ਆਲਰੇਡੀ ਇੰਟਰਨੈਸ਼ਨਲ ਵਾਟਰਸ ਦੇ ਥਰੂ ਸੇਲ ਕਰ ਚੁੱਕੇ ਹੈਗੇ ਆ ਥਰੂ ਦਾ ਸਟੇਟ ਆਫ ਹਾਰਮੁਜ਼। ਜਿਹੜਾ ਈਵਨ ਡਾਟਾ ਵੀ ਸ਼ਿਪ ਟਰੈਕਿੰਗ ਦਾ ਵੈਬਸਾਈਟ ਦਾ marinetraffic.com ਦੇ ਉੱਤੇ ਸ਼ੋਅ ਕਰ ਰਿਹਾ ਕਿ ਕਈ ਜਿਹੜੇ ਵੈਸਲ ਹੈਗੇ ਆ ਜਿਨ੍ਹਾਂ ਦੇ ਵਿੱਚ ਕਰੂਡ ਆਇਲ ਟੈਂਕਰ ਵੀ ਹੈਗੇ ਆ, ਜਿਵੇਂ ਕਿ ਅਲੀਸ਼ੀਆ ਉਹ ਉਸ ਰਸਤੇ ਦੇ ਥਰੂ ਲੰਘੇ ਹੈਗੇ ਆ। ਚਾਈਨੀਜ਼ ਓਨਡ ਅਲੀਸ਼ੀਆ ਜਿਹਨਾਂ ਪਹਿਲਾਂ ਇਰਾਨੀਅਨ ਪੋਰਟਸ ਦੇ ਉੱਤੇ ਸੀ, ਜਿਹਨੂੰ ਸੈਂਕਸ਼ਨ ਕੀਤਾ ਗਿਆ ਸੀ, ਉਹ ਵੀ ਉੱਥੋਂ ਲੰਘ ਕੇ ਗਿਆ ਹੈਗਾ। ਕਹਿੰਦੇ ਵੀ ਅਲੀਸ਼ੀਆ ਵਾਜ਼ ਹੈਡਿੰਗ ਟੁਵਰਡ ਪਰਸ਼ੀਅਨ ਗੋਲਫ ਤੇ ਉਹ ਕੋਸਟ ਆਫ ਅਮਾਨ ਦੇ ਵਿੱਚ ਪਹੁੰਚਿਆ ਹੈਗਾ। ਸੋ ਅਮਰੀਕਾ ਦੀ ਸਰਕਾਰ ਜਾਂ ਅਮਰੀਕਾ ਦੀ ਜਿਹੜੀ ਮਿਲਟਰੀ ਆ ਉਹ ਕੁਝ ਹੋਰ ਕਹਿ ਰਹੀ ਆ, ਈਰਾਨ ਵਾਲੇ ਕੁਝ ਹੋਰ ਕਹਿ ਰਹੇ ਆ। ਕਹਿੰਦੇ ਵੀ 2 ਈਰਾਨ ਫਲੈਗਡ ਕੰਟੇਨਰ ਸ਼ਿਪਸ ਜਿਨ੍ਹਾਂ ਦੇ ਉੱਤੇ ਪਹਿਲਾਂ US ਨੇ ਸੈਂਕਸ਼ਨਸ ਲਾਈਆਂ ਸੀਆਂ ਉਹ ਪਰਸ਼ੀਅਨ ਗੋਲਫ ਦੇ ਵਿੱਚੋਂ ਲੰਘੇ ਆ ਮੰਗਲਵਾਰ ਨੂੰ। ਤੇ US ਬਲੌਕੇਡ ਮੰਡੇ ਨੂੰ ਜਿਹੜਾ ਸ਼ੁਰੂ ਹੋਇਆ ਸੀਗਾ, ਸੋ ਮੰਡੇ ਸੋਮਵਾਰ ਨੂੰ ਸ਼ੁਰੂ ਹੋਇਆ ਸੀ ਤੇ ਮੰਗਲਵਾਰ ਨੂੰ ਚਾਈਨਾ ਜਿਹੜੇ ਈਰਾਨ ਦੇ ਲੰਘੇ ਹੈਗੇ ਉੱਥੋਂ ਸ਼ਿਪ, ਤੇ ਪਰ ਸੈਂਟਕੌਮ ਜਾਂ ਹੋਰ US ਫੋਰਸਸ ਇਹ ਕਹਿ ਰਹੀਆਂ ਸੀ ਕਿਸੇ ਨੂੰ ਲੰਘਣ ਨਹੀਂ ਦੇ ਰਹੇ। ਸੋ ਦੋਨੋਂ ਪਾਸੇ ਜਿਹੜੀ ਆ ਕਾਫੀ ਕਨਫਲਿਕਟਿੰਗ ਰਿਪੋਰਟਸ ਜਿਹੜੀਆਂ ਆ ਰਹੀਆਂ ਹੈਗੀਆਂ ਜੀ। ਬਿਲਕੁਲ ਜਿੱਦਾਂ ਆਪਾਂ ਦੱਸਿਆ ਪਾਕਿਸਤਾਨ ਦਾ ਜਿਹੜਾ ਆਰਮੀ ਚੀਫ ਆ ਉਹ ਤਹਿਰਾਨ ਦੇ ਵਿੱਚ ਕਹਿੰਦੇ ਵੀ ਪਹੁੰਚਿਆ ਜੀ US ਦੇ ਨਾਲ ਗੱਲਬਾਤ ਨੂੰ ਮੁੜ ਦੁਬਾਰਾ ਜਿਹੜੇ ਉਹ ਚਾਲੂ ਕਰਾਉਣ ਦੇ ਲਈ। ਕੱਲ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਅਗਲੇ 2 ਦਿਨਾਂ ਦੇ ਵਿੱਚ ਜਿਹੜੀ ਦੂਜੇ ਗੇੜ ਦੀ ਗੱਲਬਾਤ ਆ ਉਹ ਈਰਾਨ ਦੇ ਨਾਲ ਹੋ ਸਕਦੀ ਆ। ਸੋ ਫੀਲਡ ਮਾਰਸ਼ਲ ਆਸਿਮ ਮੁਨੀਰ ਉੱਥੇ ਜਿਹੜੇ ਉਹ ਪਹੁੰਚੇ, ਕਹਿੰਦੇ ਵੀ ਨਾਲ ਉਹਨਾਂ ਦੀ ਡੈਲੀਗੇਸ਼ਨ ਵੀ ਆਈ ਹੈਗੀ ਆ ਤੇ ਇਹ ਗੱਲਬਾਤ ਨੂੰ ਅੱਗੇ ਹੋਰ ਤੋਰਨ ਦੇ ਲਈ ਜਿਹੜੇ ਉਹ ਚੱਲਣਗੇ।
ਈਰਾਨ ਦੀ ਆਰਮੀ ਨੇ ਫਿਰ ਚੇਤਾਵਨੀ ਦਿੱਤੀ ਆ ਵੀ ਤੁਸੀਂ ਇਹ ਨਾ ਸੋਚੋ ਵੀ ਜੇ ਤੁਸੀਂ ਇੱਥੇ ਬਲੌਕੇਡ ਲਾਇਆ ਤੇ ਅਸੀਂ ਹੋਰ ਕਿਤੇ ਨਹੀਂ ਰੋਕ ਸਕਦੇ। ਉਹ ਕਹਿੰਦੇ ਵੀ ਜਿਹੜਾ ਲਾਲ ਸਾਗਰ ਆ, ਰੈੱਡ ਸੀ ਆ ਤੇ ਗਲਫ ਐਂਡ ਸੀ ਆਫ ਓਮਾਨ ਆ, ਅਤੇ ਜਿੱਧਰੋਂ ਦੀ ਯੂਐਸ ਤੇ ਨੇਵੀ ਬਲੌਕੇਡ ਲਾਇਆ ਹੋਇਆ ਇਰਾਨੀਅਨ ਪੋਰਟਸ ਦਾ, ਜੇ ਉਹ ਕੰਟੀਨਿਊ ਰਿਹਾ ਤੇ ਕਹਿੰਦੇ ਅਸੀਂ ਉਧਰਲੇ ਪਾਸੇ ਵੀ ਜਿਹੜਾ ਉਹ ਰੋਕ ਦੇਵਾਂਗੇ, ਉਧਰੋਂ ਵੀ ਆਵਾਜਾਈ ਨੂੰ ਜਿਹੜਾ ਉਹ ਠੱਪ ਕਰ ਦੇਵਾਂਗੇ ਲਾਲ ਸਾਗਰ ਦੇ ਵਿੱਚ। ਉੱਥੇ ਮੈਨੂੰ ਲੱਗਦਾ ਜਿਹੜੇ ਹੂਥੀ ਆ ਉਹ ਉਹਨਾਂ ਦਾ ਉੱਥੇ ਥੋੜਾ ਜਿਹਾ ਦਬਦਬਾ ਜਿਹੜਾ ਉਹ ਜ਼ਰੂਰ ਹੈਗਾ ਆ, ਪਰ ਉਹ ਕਰ ਸਕਣਗੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਇਰਾਨ ਦੇ ਦੁਆਰਾ ਇਹ ਜਿਹੜੀ ਹੁਣ ਧਮਕੀ ਦੇ ਦਿੱਤੀ ਆ ਵੀ ਜੇ ਬਲੌਕੇਡ ਕੰਟੀਨਿਊ ਜਿਹੜਾ ਉਹ ਰਹਿੰਦਾ ਆ। ਇਜ਼ਰਾਈਲ ਨੇ ਜਿਹੜਾ ਹੁਣ ਇਸ ਦੇ ਵਿੱਚ ਇਹ ਲੈਬਨਾਨ ਦੇ ਉੱਤੇ ਲਗਾਤਾਰ ਜਿਹੜੀ ਬੌਂਬਿੰਗ ਆ ਉਹ ਜਾਰੀ ਜਿਹੜੀ ਰੱਖੀ ਆ। ਵਾਸ਼ਿੰਗਟਨ ਡੀਸੀ ਦੇ ਵਿੱਚ ਲੈਬਨਾਨ ਤੇ ਇਜ਼ਰਾਈਲ ਨੇ ਗੱਲਬਾਤ ਕਰਨ ਦੇ ਲਈ ਹਾਮੀ ਜਿਹੜੀ ਉਹ ਭਰ ਦਿੱਤੀ ਆ। ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਇਜ਼ਰਾਈਲ ਦੇ ਆਰਮੀ ਜਨਰਲ ਨੇ ਪਲਾਨ ਅਨਾਉਂਸ ਕੀਤੇ ਆ ਵੀ ਕਹਿੰਦੇ ਵੀ ਸਾਡੇ ਲੈਬਨਾਨ ਤੇ ਈਰਾਨ ਦੇ ਉੱਤੇ ਜਿਹੜੇ ਅਟੈਕ ਆ ਉਹ ਕੰਟੀਨਿਊ ਰਹਿਣਗੇ। ਕੀ ਇੱਥੋਂ ਇਹ ਲੱਗਦਾ ਹੈ ਵੀ 21 ਤਰੀਕ ਨੂੰ ਜਦ ਸੀਜ਼ਫਾਇਰ ਖਤਮ ਹੋਣੀ ਆ ਤੇ ਇਹਨਾਂ ਨੇ ਈਰਾਨ ਦੇ ਉੱਤੇ ਮੁੜ ਹਮਲੇ ਜਿਹੜੇ ਉਹ ਸ਼ੁਰੂ ਜਿਹੜੇ ਉਹ ਕਰ ਦੇਣਗੇ। ਇੱਕ ਪਾਸੇ ਜਿਹੜੀ ਸੀਜ਼ਫਾਇਰ ਦੀ ਗੱਲਬਾਤ ਆ ਉਹ ਚੱਲ ਰਹੀ ਆ ਤੇ ਦੂਜੇ ਗੇੜ ਦੀ ਗੱਲਬਾਤ ਦੇ ਬਾਰੇ ਜਿਹੜੀ ਚਰਚਾ ਆ ਉਹ ਚੱਲ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਆ ਵੀ ਇੱਧਰ ਕੀ ਬਣਦਾ ਆ। ਪਾਕਿਸਤਾਨ ਤੇ ਇਰਾਨੀਅਨ ਜਿਹੜੀ ਡੈਲੀਗੇਸ਼ਨ ਮਿਲੀ ਆ ਉਹਦੇ ਵਿੱਚ ਪਾਕਿਸਤਾਨ ਦੇ ਮਿਲਟਰੀ ਮੀਡੀਆ ਵਿੰਗ ਦੇ ਇੰਟੀਰੀਅਰ ਮਿਨਿਸਟਰ ਜਿਹੜੇ ਪਾਕਿਸਤਾਨ ਮਿਲਟਰੀ ਉਹਨਾਂ ਨੇ ਦੱਸਿਆ ਵੀ ਇੰਟੀਰੀਅਰ ਮਿਨਿਸਟਰ ਜਿਹੜਾ ਮੋਹਸਿਨ ਨਕਵੀ ਆ ਉਹ ਵੀ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਵਿੱਚ ਇਹਨਾਂ ਗੱਲਬਾਤ ਦੇ ਲਈ ਨਾਲ ਆਸਿਮ ਮਨੀਰ ਦੇ ਪਹੁੰਚੇ ਜਿਹੜੇ ਉਹ ਹੋਏ ਹੈਗੇ ਆ। ਸੋ ਡਿਪਲੋਮੇਸੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉਦੋਂ ਹੋ ਰਹੀ ਆ ਜਦ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਸੀਗਾ ਵੀ ਅਗਲੇ 2 ਅਮੇਜ਼ਿੰਗ ਡੇਜ਼ ਦੇ ਵਿੱਚ ਤੁਸੀਂ ਦੇਖੋਗੇ ਵੀ ਜਿਹੜੀ ਈਰਾਨ ਦੀ ਲੜਾਈ ਆ, ਵਾਰ ਆ, ਉਹ ਖਤਮ ਹੋ ਜਾਊਗੀ, ਕਲੋਜ਼ ਟੂ ਓਵਰ ਜਿਹੜੀ ਹੋਣ ਜਾ ਰਹੀ ਹੈਗੀ ਆ। ਸੋ 3 ਹੀ ਜਿਹੜੇ ਹਰਜੋਤ ਸਿੰਘ ਜੀ ਮੇਨ ਮੁੱਦੇ ਇਸ ਟਾਈਮ ਚੱਲ ਰਹੇ ਹੈਗੇ ਆ। ਈਰਾਨ ਦਾ ਨਿਊਕਲੀਅਰ ਪ੍ਰੋਗਰਾਮ, ਸਟ੍ਰੇਟ ਆਫ ਹਾਰਮੁਜ਼ ਨੂੰ ਦੁਬਾਰਾ ਜਿਹੜਾ ਖੋਲ੍ਹਣਾ, ਤੇ ਈਰਾਨ ਵਾਲੇ ਕਹਿੰਦੇ ਵੀ ਜਿਹੜਾ ਡੈਮੇਜ ਹੋਇਆ ਵਾਰ ਟਾਈਮ ਦੇ ਵਿੱਚ ਉਹਦੀ ਕੰਪਨਸੇਸ਼ਨ ਨੂੰ ਜਿਹੜਾ ਉਹ ਲੈ ਕੇ। ਹੋ ਸਕਦਾ ਵੀ ਹਰਜੋਤ ਸਿੰਘ ਜੀ ਕਿਉਂਕਿ ਗਲਫ ਦੇ ਮੁਲਕਾਂ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਇਸ ਦੇ ਵਿੱਚ ਹੋਏ ਆ ਵੀ $28 ਬਿਲੀਅਨ ਤਾਂ ਅਮਰੀਕਾ ਦਾ ਲੱਗ ਚੁੱਕਾ। ਓਬਵੀਅਸਲੀ ਬਾਕੀ ਮੁਲਕਾਂ ਦੇ ਵੀ ਮਨੀ ਜਿਹੜੀ ਇਸ ਦੇ ਵਿੱਚ ਲੱਗੀ ਹੋਊਗੀ। ਇਹ ਆંકੜਾ ਵਧਿਆ ਹੀ ਹੋਣਾ ਉਸ ਤੋਂ ਬਾਅਦ ਦੇ ਵਿੱਚ, ਕਿਉਂਕਿ ਕੁਝ ਦਿਨ ਪਹਿਲਾਂ ਇਹ ਰਿਪੋਰਟ ਹੋਇਆ ਸੀਗਾ। ਸੋ ਇਹ 30 ਤੋਂ ਪਾਰ ਵੀ ਜਿਹੜਾ ਉਹ ਚਲਾ ਗਿਆ ਹੋ ਸਕਦਾ ਆ। ਤੇ ਇਹਦੇ ਵਿੱਚ ਜਿਹੜੇ ਕਹਿੰਦੇ ਵੀ ਹੋ ਸਕਦਾ ਹੈ ਵੀ ਜਿਹੜੇ ਸਾਊਦੀ ਹੋ ਗਏ, ਦੁਬਈ ਹੋ ਗਿਆ, ਐਮੀਰੇਟਸ ਹੋ ਗਏ, UAE ਵਾਲੇ, ਓਮਾਨ ਵਾਲੇ, ਕਤਰ ਵਾਲੇ, ਇਹ ਸਾਰੇ ਜਾਣੇ ਰਾਸ਼ੀ ਭਰਨ ਨੂੰ ਮੇ ਵੀ ਰਾਜੀ ਹੋ ਜਾਣ ਹਰਜੋਤ ਸਿੰਘ ਜੀ ਵੀ, ਤਾਂ ਜੋ ਉੱਥੇ ਸਾਰਾ ਕੁਝ ਸੁੱਖ ਸਾਂਦ ਜਿਹੜਾ ਉਹ ਦੁਬਾਰਾ ਆ ਸਕੇ। ਉਹਨਾਂ ਦਾ ਜਿਹੜਾ ਸੈਲਾਨੀਆਂ ਦਾ ਕੰਮ ਆ, ਟੂਰਿਜ਼ਮ ਦਾ ਕੰਮ ਆ, ਉਹ ਦੁਬਾਰਾ ਜਿਹੜਾ ਉਹ ਸ਼ੁਰੂ ਹੋ ਸਕੇ। ਸੋ ਇਹ ਜਿਹੜਾ ਹੋ ਸਕਦਾ, ਸੋ ਈਰਾਨ ਨੂੰ ਹੋ ਸਕਦਾ ਵੀ ਉਸ ਦੇ ਜ਼ਰੀਏ ਰਾਸ਼ੀ ਜਿਹੜੀ ਉਹ ਦਵਾਈ ਜਾ ਸਕਦੀ ਆ, ਪਰ ਈਰਾਨ ਨੂੰ ਉਹ ਮਨੀ ਵੀ ਨਹੀਂ ਦੇਣਾ ਚਾਹੁੰਦੇ। ਆਪਾਂ ਨੂੰ ਪਤਾ ਵੀ ਪਿਛਲੇ 1 ਮਹੀਨੇ 'ਚ $5 ਬਿਲੀਅਨ ਉਹਨਾਂ ਨੇ ਤੇਲ ਜਿਹੜਾ ਉਹ ਵੇਚ ਕੇ ਜਿਹੜਾ ਉਹ ਕਮਾ ਲਿਆ ਆ। ਉਧਰ ਈਰਾਨ ਦੇ ਬਾਬਤ ਹਰਜੋਤ ਸਿੰਘ ਜੀ ਅਲ ਜਜ਼ੀਰਾ ਇਹ ਰਿਪੋਰਟ ਕਰ ਰਿਹਾ ਵੀ $100 ਬਿਲੀਅਨ ਜਿਹੜੇ ਆ ਈਰਾਨ ਦੇ, 100 ਬਿਲੀਅਨ, ਉਹ ਕਹਿੰਦੇ ਵੀ ਫਰੋਜ਼ਨ ਨੇ ਇਸ ਟਾਈਮ, ਰੋਕੇ ਜਿਹੜੇ ਉਹ ਹੈਗੇ ਆ। ਈਰਾਨ ਕਹਿ ਰਿਹਾ ਵੀ US ਨੂੰ ਵੀ ਜਿੰਨੇ ਵੀ ਸਾਡੇ ਜਿਹੜੇ ਫਰੋਜ਼ਨ ਐਸੈਟਸ ਆ ਉਹਨਾਂ ਨੂੰ ਰਿਲੀਜ਼ ਜਿਹੜਾ ਉਹ ਕਰੇ। ਇਸ ਗੱਲਬਾਤ ਦੇ ਵਿੱਚ ਇਹ ਵੀ ਕਹਿੰਦੇ ਵੀ ਇੱਕ ਮੱਦ ਹੋਣੀ ਚਾਹੀਦੀ ਆ। ਉਹ ਕਹਿੰਦੇ ਵੀ ਜਿਹੜੀ ਇਕਨੋਮੀ ਸਾਡੀ ਇਸ ਟਾਈਮ ਤਹਿਸ ਨਹਿਸ ਹੋਈ ਆ ਤੇ ਜੋ ਵਾਰ ਦੇ ਵਿੱਚ ਸਾਡਾ ਨੁਕਸਾਨ ਹੋਇਆ ਆ, ਕਹਿੰਦੇ ਵੀ ਇਹ ਰਾਸ਼ੀ ਸਾਡੇ ਜਿਹੜੀ ਉਹ ਕੰਮ ਜਿਹੜੀ ਉਹ ਆਊਗੀ। 1979 ਤੋਂ US ਦੇ ਦੁਆਰਾ ਤੇ ਇਹਨਾਂ ਦੇ ਸਾਥੀਆਂ ਦੇ ਦੁਆਰਾ ਈਰਾਨ ਦੇ ਨਾਲ ਜੁੜੀਆਂ ਜਿਹੜੀਆਂ ਕੰਪਨੀਆਂ ਦੇ ਉੱਤੇ, ਉਹਨਾਂ ਦੇ ਜਿਹੜੇ ਲੋਕਾਂ ਦੇ ਉੱਤੇ ਜਾਂ ਲੀਡਰਸ਼ਿਪਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਲੱਗੀਆਂ ਹੈਗੀਆਂ ਆ। ਇਹ ਉਦੋਂ ਸ਼ੁਰੂਆਤ ਹੋਇਆ ਸੀ ਜਦੋਂ US ਦੇ ਜਿਹੜੇ ਹੌਸਟੇਜ ਆ ਅਮਰੀਕਨ ਐਮਬੈਸੀ ਦੇ ਵਿੱਚ ਤਹਿਰਾਨ 'ਚ ਇਸਲਾਮਿਕ ਰੈਵੋਲੂਸ਼ਨ ਤੋਂ ਬਾਅਦ 'ਚ ਉਹਨਾਂ ਨੂੰ ਜਿਹੜਾ ਹੌਸਟੇਜ ਬਣਾ ਕੇ ਰੱਖਿਆ ਗਿਆ ਸੀਗਾ। ਸੋ ਈਰਾਨ ਦੇ ਜਿਹੜੇ ਨਿਊਕਲੀਅਰ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਸ ਨੂੰ ਠੱਲ ਪਾਉਣ ਦੇ ਲਈ ਇਹ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਗਈਆਂ ਸੀਗੀਆਂ। 10 ਅਪ੍ਰੈਲ ਨੂੰ ਜਦ ਪਹਿਲੀ ਗੱਲਬਾਤ ਹੋਈ ਸੀ ਪਾਕਿਸਤਾਨ ਇਸਲਾਮਾਬਾਦ ਦੇ ਵਿੱਚ, ਜਿਹੜਾ ਈਰਾਨ ਦਾ ਪਾਰਲੀਮੈਂਟ ਦਾ ਸਪੀਕਰ ਆ ਮੁਹੰਮਦ ਬਗੇਰ ਗਲੀਬਾਫ, ਉਹਨਾਂ ਨੇ ਕਿਹਾ ਵੀ ਜਿਹੜੇ ਈਰਾਨ ਦੇ ਫਰੋਜ਼ਨ ਐਸਟ ਨੇ, ਜਿਹੜੇ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਬੈਂਕਾਂ ਦੇ ਵਿੱਚ ਰੈਵਨਿਊਜ਼ ਜਿਹੜੇ ਉਹ ਫਰੋਜ਼ਨ ਪਏ ਆ, ਉਹਨਾਂ ਨੂੰ ਰਿਲੀਜ਼ ਜਿਹੜਾ ਉਹ ਕੀਤਾ ਜਾਵੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ। ਜਿਹੜੇ 1 ਦਿਨ ਬਾਅਦ ਜਦੋਂ ਗੱਲਬਾਤ ਕਿਸੇ ਸਿਰੇ ਨੇ ਜਿਹੜੀ ਉਹ ਨਹੀਂ ਲੱਗੀ ਤਾਂ ਕਹਿੰਦੇ ਵੀ ਇਹ ਦੁਬਾਰਾ ਰਿਪੋਰਟਸ ਇਮਰਜ ਹੋਈਆਂ
ਵੀ ਵਾਸ਼ਿੰਗਟਨ ਮੰਨ ਰਿਹਾ ਹੈਗਾ ਆ ਵੀ ਕੁਛ ਜਿਹੜੇ ਇਰਾਨੀਅਨ ਐਸੈਟਸ ਆ ਉਹਨਾਂ ਨੂੰ ਅਨਫਰੀਜ਼ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਰਾਨੀਅਨ ਐਸੈਟਸ ਜਿਹੜੇ ਫਰੋਜ਼ਨ ਨੇ ਉਹ ਕਹਿੰਦੇ ਵੀ ਮੁੱਖ ਤੌਰ ਦੇ ਉੱਤੇ ਹੋਰ ਮੁਲਕਾਂ ਦੇ ਵਿੱਚ ਇਹਨਾਂ ਦੀ ਰਾਸ਼ੀ ਪਈ ਆ, ਜਿਨ੍ਹਾਂ ਦੀ ਕੁੱਲ ਲਾਗਤ ਮਿਲਾ ਲਾ ਕੇ $100 ਬਿਲੀਅਨ ਜਿਹੜੀ ਉਹ ਦੱਸੀ ਜਿਹੜੀ ਉਹ ਜਾਂਦੀ ਆ। ਤੇ ਯੂਐਸ ਤੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਲਗਾਤਾਰ ਲਾਈਆਂ ਗਈਆਂ ਸੈਂਕਸ਼ਨਸ ਆ, ਉਹਨਾਂ ਦੇ ਤਹਿਤ ਜਿਹੜਾ ਉਹ ਕੀਤਾ ਗਿਆ ਹੈਗਾ ਆ। ਯੂਐਸ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਅਮਰੀਕਾ ਦਾ ਤੇ ਈਰਾਨ ਦਾ ਸਮਝੌਤਾ ਹੋਇਆ ਸੀ, ਵਿੱਚ ਨਿਊਕਲੀਅਰ ਦੀਆਂ ਡੀਲ ਸੀਗੀਆਂ ਤੇ ਕੁਛ ਜਿਹੜੇ ਉਹਨਾਂ ਦੇ ਐਸੈਟ ਆ ਉਹਨਾਂ ਨੂੰ ਅਨਫਰੀਜ਼ ਕਰਨ ਦੀ ਵੀ ਚਰਚਾ ਚੱਲੀ ਸੀ। ਇੱਥੇ ਇਹ ਗੱਲ ਕਾਫੀ ਜਿਹੜੀ ਉਹ ਪ੍ਰਚਾਰੀ ਉਸ ਟਾਈਮ ਦੇ ਉੱਤੇ ਗਈ ਸੀਗੀ ਵੀ ਬੰਡਲਾਂ ਦੇ ਬੰਡਲ, ਪੈਲਟਸ ਦੇ ਪੈਲਟ, ਡਾਲਰਸ ਦੇ ਉਹ ਈਰਾਨ ਤੱਕ ਜਿਹੜੇ ਉਹ ਦਿੱਤੇ ਗਏ ਹੈਗੇ ਆ। ਜੇਕਬ ਲਿਊ ਜੋ ਉਸ ਟਾਈਮ ਦੇ ਉੱਤੇ ਟ੍ਰੈਜਰੀ ਦੇ ਸਕੱਤਰ ਸੀਗੇ ਪ੍ਰੈਜ਼ੀਡੈਂਟ ਓਬਾਮਾ ਦੇ ਕਾਰਜਕਾਲ 'ਚ, ਉਹਨਾਂ ਨੇ ਜਿਹੜਾ ਉਹ ਕਿਹਾ ਵੀ 2016 ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫਰੋਜ਼ਨ ਹੈਗੇ ਨੇ ਐਸੈਟਸ, ਉਹਨਾਂ ਨੂੰ ਉਹ ਐਕਸੈਸ ਨਹੀਂ ਕਰ ਸਕੇਗਾ ਜੇ ਉਹਨਾਂ ਦੀਆਂ ਸੈਂਕਸ਼ਨ ਸਾਰੀਆਂ ਲਿਫਟ ਵੀ ਕਰ ਦਿੱਤੀਆਂ ਜਿਹੜੀਆਂ ਹੋ ਜਾਣ। ਸੋ ਇਹ ਜਿਹੜੀ ਸਾਰੀ ਚੀਜ਼ ਜਿਹੜੀ ਉਹ ਹੋਈ ਆ। ਉਹਨਾਂ ਨੇ ਇਹ ਦੱਸਿਆ ਸੀਗਾ ਕਾਂਗਰਸ ਨੂੰ ਉਸ ਟਾਈਮ ਦੇ ਉੱਤੇ ਵੀ ਜੇ ਆਪਾਂ ਇਹਨਾਂ ਦੇ ਸੈਂਕਸ਼ਨਸ ਹਟਾਉਂਦੇ ਆ ਤਾਂ ਜਿੰਨਾ ਵੀ ਉਹਨਾਂ ਦਾ ਐਸੈਟਸ ਫਰੀਜ਼ ਕੀਤੇ ਪਏ ਆ ਉਹਨਾਂ ਦੇ ਵਿੱਚੋਂ ਮੇ ਵੀ ਅੱਧੇ ਕੁ ਜਿਹੜੇ ਆ ਉਹਨਾਂ ਦੀ ਉਹ ਵਰਤੋਂ ਕਰ ਸਕਦੇ ਹੈਗੇ ਆ। ਸੋ ਮੌਜੂਦਾ ਤੌਰ ਦੇ ਉੱਤੇ ਤਹਿਰਾਨ ਵੀ ਇਹ ਕਹਿ ਰਿਹਾ ਵੀ ਘੱਟੋ ਘੱਟ $6 ਬਿਲੀਅਨ ਦੇ ਜਿਹੜੇ ਉਹਨਾਂ ਦੇ ਫਰੋਜ਼ਨ ਐਸੈਟਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਦੂਜੇ ਪਾਸੇ ਪਾਕਿਸਤਾਨ ਜਿਹੜਾ ਮਿਡਲਮੈਨ ਤਾਂ ਬਣਿਆ ਸਮਝੌਤਾ ਕਰਾਉਣ ਦੇ ਲਈ, ਪਰ ਪਾਕਿਸਤਾਨ ਦੇ ਵਿੱਚ ਜਿਹੜੀਆਂ ਗੈਸ ਦੀਆਂ ਕੀਮਤਾਂ ਆ 54% ਇਨਕਰੀਜ਼ ਹੋਈਆਂ ਆ ਜਦੋਂ ਤੋਂ ਜਿਹੜਾ ਗਲੋਬਲ ਆਇਲ ਦਾ ਜਿਹੜਾ ਸੰਕਟ ਚੱਲਿਆ ਹੈਗਾ ਆ। ਕਹਿੰਦੇ ਡੀਜ਼ਲ ਦੀ ਪ੍ਰਾਈਸ ਓਵਰਨਾਈਟ 184.49 ਰੁਪੀਜ਼, 184 ਰੁਪਏ ਤੇ 49 ਪੈਸੇ ਜਿੱਦਾਂ ਪਰ ਲੀਟਰ ਹੈਗੀ ਆ, ਜਿਹੜਾ ਕਿ 54.9% ਇਨਕਰੀਜ਼ ਆ। ਪਾਕਿਸਤਾਨ ਦੇ ਪੈਟਰੋਲੀਅਮ ਮਿਨਿਸਟਰ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ ਅਨਅਵੋਇਡੇਬਲ ਆ, ਅਸੀਂ ਕਿਸੇ ਤਰ੍ਹਾਂ ਇਸ ਨੂੰ ਰੋਕ ਨਹੀਂ ਸਕਦੇ ਸੀ। ਤੇ ਹੁਣ ਪਾਕਿਸਤਾਨ ਵਾਲੇ ਕਹਿੰਦੇ ਆ ਵੀ ਅਸੀਂ 2 ਘੰਟੇ ਦੇ ਲਈ ਜਿਹੜੀ ਆ ਡੇਲੀ ਪਾਵਰ ਆਊਟੇਜ ਕਰਨਗੇ ਤਾਂ ਕਿ ਜਿਹੜੀਆਂ ਕੀਮਤਾਂ ਆ ਉਹਨਾਂ ਨੂੰ ਘੱਟ ਲਿਆਂਦਾ ਜਾ ਸਕੇ, ਬਿਜਲੀ ਦੀਆਂ ਵੀ ਕੀਮਤਾਂ ਜਿਹੜੀਆਂ ਆ। ਸੋ 2 ਘੰਟੇ ਪੱਕੀ ਜਿਹੜੀ ਆਊਟੇਜ ਆ ਉਹ ਪਾਕਿਸਤਾਨ ਦੇ ਵਿੱਚ ਰਹੂਗੀ। ਸੋ ਖੁਦ ਜਿਹੜਾ ਪਾਕਿਸਤਾਨ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਹੈਗੀ ਆ। ਫਰਟੀਲਾਈਜ਼ਰ ਜਿਹੜਾ ਨਾਈਟ੍ਰੋਜਨ ਆ ਉਹਦੀਆਂ ਜਿਹੜੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਜੰਪ ਹੋ ਗਈਆਂ ਆ। ਸੋ ਕਿਸਾਨਾਂ ਲਈ ਬਹੁਤ ਬੁਰੀ ਖਬਰ ਹੈਗੀ ਆ, ਚਾਹੇ ਉਹ ਇੰਡੀਆ ਵਾਲਾ ਸਾਈਡ ਹੋਵੇ ਚਾਹੇ ਉਹ ਪਾਕਿਸਤਾਨ ਵਾਲਾ ਸਾਈਡ ਹੋਵੇ। ਕਿਸਾਨ ਜਿਹੜੇ ਆ ਇਸ ਟਾਈਮ ਬੜੀ ਬੁਰੀ ਜਿਹੜੀ ਸਿਚੁਏਸ਼ਨ ਦੇ ਵਿੱਚ ਹੈਗੇ ਆ ਫਰਟੀਲਾਈਜ਼ਰ ਨੂੰ ਲੈ ਕੇ, ਕਿਉਂਕਿ ਉਹਦੀਆਂ ਕੀਮਤਾਂ ਵੀ ਜਿਹੜੀਆਂ ਆ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ ਜੀ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਜਿਹੜਾ ਪੋਪ ਲੀਓ ਦੀ ਜਿਹੜੀ ਲੜਾਈ ਆਪਾਂ ਸ਼ਬਦੀ ਜੰਗ ਕਹਿ ਸਕਦੇ ਹਾਂ ਟਰੰਪ ਉਹਨਾਂ ਨੂੰ ਲੈ ਕੇ, ਬਹੁਤ ਸਾਰੇ ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਆ ਉਹ ਹੁਣ ਟਰੰਪ ਉਹਨਾਂ ਨੂੰ ਕਹਿ ਰਿਹਾ ਵੀ ਭਈ ਨਹੀਂ ਇਹ ਤੁਸੀਂ ਗਲਤ ਬੋਲ ਰਹੇ ਹੋ। ਕੱਲ JD ਵੈਂਸ ਹੋਣੀ ਵੀ ਇੱਕ ਯੂਨੀਵਰਸਿਟੀ ਦੇ ਵਿੱਚ ਗਏ ਹੋ ਸੀਗੇ, ਉੱਥੇ ਵੀ ਜਿਹੜੇ ਕਹਿੰਦੇ ਨਹੀਂ ਜੀ ਉਹਨਾਂ ਨੇ ਤਾਂ ਮਜ਼ਾਕ ਦੇ ਵਿੱਚ ਜਿਹੜੀ ਫੋਟੋ ਆ ਆਪਣੀ ਜੀਸਸ ਵਰਗੀ ਬਣਾ ਕੇ ਪਾਈ ਸੀ। ਤੇ ਜਿਹੜਾ ਪੋਪ ਆ ਉਹਨੂੰ ਪੋਲਿਟਿਕਸ ਦੇ ਵਿੱਚ ਨਹੀਂ ਬੋਲਣਾ ਚਾਹੀਦਾ ਹੈਗਾ, ਸਿਰਫ ਜਿਹੜਾ ਧਾਰਮਿਕ ਗੱਲਾਂ ਕਰਨੀਆਂ ਚਾਹੀਦੀਆਂ। ਪੋਪ ਕਹਿੰਦਾ ਵੀ ਇਹ ਕਿੱਦਾਂ ਹੋਇਆ ਵੀ ਮੈਂ ਕਿਉਂ ਨਹੀਂ ਕਹਿ ਸਕਦਾ ਹੈਗਾ ਵੀ ਜਿਹੜੀ ਕਿਤੇ ਵੀ ਜਿਹੜੇ ਇਨੋਸੈਂਟ ਲੋਕ ਆ ਉਹ ਨਹੀਂ ਮਾਰੇ ਜਾਣੇ ਚਾਹੀਦੇ ਹੈਗੇ, ਕਿਤੇ ਵੀ ਬੰਬਾਰਡਮੈਂਟ ਹੁੰਦੀ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਇਰਾਨ ਦੇ ਪ੍ਰੈਜ਼ੀਡੈਂਟ ਜਿਹੜਾ ਆ ਉਹ ਪੋਪ ਦੇ ਹੱਕ ਵਿੱਚ ਆਇਆ ਵੀ ਜਿਹੜਾ ਐਡਾ ਧਾਰਮਿਕ ਹੈਡ ਆ ਉਹਨੂੰ ਜਿਹੜਾ ਕਿਸੇ ਮੁਲਕ ਦੇ ਪ੍ਰੈਜ਼ੀਡੈਂਟ ਵੱਲੋਂ ਇਹ ਕਹਿਣਾ ਵੀ ਨਹੀਂ ਤੁਸੀਂ ਇਸ ਗੱਲ ਦੇ ਉੱਤੇ ਇੰਟਰਫੇਅਰ ਨਹੀਂ ਕਰ ਸਕਦੇ ਹੈਗੇ, ਇਹ ਬਹੁਤ ਮਾੜੀ ਗੱਲ ਹੈਗੀ ਆ। ਸੋ ਸ਼ਬਦੀ ਜੰਗ ਕਾਫੀ ਚੱਲ ਰਹੀ ਆ। ਪੋਪ ਵੀ ਕਹਿ ਰਿਹਾ ਵੀ ਨਹੀਂ ਮੈਂ ਆਪਣੇ ਸਟੈਂਡ ਤੇ ਕਾਇਮ ਆ, ਤੇ ਟਰੰਪ ਹੁਣੀ ਵਾਰ-ਵਾਰ ਜਿਹੜਾ ਆ ਪੋਪ ਨੂੰ ਹਿੱਟ ਕਰ ਰਹੇ ਆ, ਜਿਹਦੇ ਕਰਕੇ ਜਿਹੜੇ ਉਹਨਾਂ ਦੇ ਆਪਣੇ ਖੁਦ ਦੇ ਸਪੋਰਟਰ ਹੈਗੇ ਆ ਇਵਨਜੈਲੀਕਲ ਜਿਹੜੇ ਹੈਗੇ ਆ ਬਹੁਤ ਸਾਰੇ, ਉਹ ਇਸ ਗੱਲੋਂ ਵੀ ਔਖੇ ਹੈਗੇ ਆ। ਤੇ ਕਹਿੰਦੇ ਗॉड्स ਹਾਰਟ ਇਜ਼ ਟੋਰਨ ਅਪਾਰਟ ਬਾਈ ਵਾਰਸ, ਵਾਇਲੈਂਸ, ਇਨਜਸਟਿਸ ਐਂਡ ਲਾਈਜ਼। ਇਹ ਜੋ ਪੋਪ ਆ ਉਹਨਾਂ ਨੇ ਇਹ ਕਿਹਾ ਸੀ ਭਈ ਰੱਬ ਦਾ ਜਿਹੜਾ ਦਿਲ ਆ ਉਹ ਪੂਰੀ ਤਰ੍ਹਾਂ ਟੁੱਟਿਆ ਆ ਜੰਗਾਂ ਕਰਕੇ, ਵਾਇਲੈਂਸ ਕਰਕੇ, ਲੋਕਾਂ ਦੇ ਨਾਲ ਧੱਕਾ ਹੁੰਦਾ ਕਰਕੇ ਤੇ ਝੂਠ ਜੋ ਚੱਲ ਰਿਹਾ ਹੈਗਾ ਉਹਦੇ ਕਰਕੇ।
ਜਿੱਦਾਂ ਕਹਿੰਦੇ ਹੁੰਦੇ ਨੇ ਵੀ ਨਾਟ ਔਨ ਮਾਈ ਬਿੰਗੋ ਕਾਰਡ, ਵੀ ਟਰੰਪ ਹੁਣੀ ਅੱਲਾ ਦੀ ਪ੍ਰੇਜ਼ ਕਰਨਗੇ ਤੇ ਈਰਾਨ ਵਾਲੇ ਪੋਪ ਨੂੰ ਡਿਫੈਂਡ ਕਰਨਗੇ। ਵੀ ਇਹ ਸੋਚਿਆ ਨਹੀਂ ਸੀਗਾ ਵੀ 2026 ਦੇ ਵਿੱਚ ਇਦਾਂ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੋਊਗੀ। ਜੇਡੀ ਵੈਂਸ ਪੋਪ ਨੂੰ ਸਲਾਹ ਦੇ ਰਿਹਾ ਸੀਗਾ ਵੀ ਥਿਓਲੋਜੀ ਦੇ ਉੱਤੇ ਗੱਲ ਨਾ ਕਰੋ। ਕਮਾਲ ਦੀ ਗੱਲ ਆ ਵੀ ਜਿਹਦਾ ਕੰਮ ਹੀ ਪੋਪ ਦਾ ਥਿਓਲੋਜੀ ਨੂੰ ਲੈ ਕੇ ਗੱਲ ਹੁੰਦੀ ਆ। ਥਿਓਲੋਜੀ ਮਤਲਬ ਸਟੱਡੀ ਆਫ ਗੋਡ, ਜਿੱਦਾਂ ਕਹ ਲਓ ਵੀ ਨੇਚਰ ਆਫ ਗੋਡ ਤੇ ਰਿਲੀਜੀਅਸ ਬਲੀਫ ਦੀ ਜਿਹੜੀ ਉਹਦਾ ਕੰਮ ਹੀ ਇਹ ਆ। ਉਹਨੂੰ ਪੋਪ ਹੀ ਇਸ ਕੰਮ ਨੂੰ ਜਿਹੜਾ ਉਹ ਕੋਈ ਥਾਪਿਆ ਜਿਹੜਾ ਉਹ ਜਾਂਦਾ, ਲਾਇਆ ਜਾਂਦਾ ਆ, ਬਣਾਇਆ ਜਾਂਦਾ ਆ ਵੀ ਉਹ ਰੱਬ ਦੇ ਦੀ ਜਿਹੜੀ ਉਹ ਗੱਲ ਕਰੇ ਉਹਨਾਂ ਦੇ ਆਪਣੇ ਜਿਹੜੇ ਧਰਮ ਦੇ ਜਿਹੜੇ ਉਹ ਹਿਸਾਬ ਦੇ ਨਾਲ। ਤੇ ਜੇਡੀ ਵੈਂਸ ਹੋਣੀ ਉਹਨਾਂ ਨੂੰ ਸਲਾਹ ਦੇ ਰਹੇ ਸੀ। ਟਰਨਿੰਗ ਪੁਆਇੰਟ USA ਦਾ ਹਰਜੋਤ ਸਿੰਘ ਜੀ ਇਹ ਪ੍ਰੋਗਰਾਮ ਸੀਗਾ ਜਿੱਥੇ ਜੀ ਗਏ ਸੀਗੇ। 25% ਵੀ ਨਹੀਂ ਸੀਗੀ ਉੱਥੇ, ਖਾਲੀ ਜਿਹੜੀਆਂ ਸੀਟਾਂ ਦੀ ਨਾ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਟਾਈਮ ਦੇ ਉੱਤੇ ਜੇਡੀ ਵੈਂਸ ਹੁਣੀ ਸਲਾਹ ਜਿਹੜੀ ਉਹਨਾਂ ਨੂੰ ਦੇ ਰਹੇ ਸੀਗੇ। ਐਰਿਕਾ ਕਰਕ ਉੱਥੇ ਆਈ ਨਹੀਂ। ਚਾਰਲੀ ਕਰਕ ਦੀ ਜਿਹੜੀ ਵਾਈਫ ਆ ਜੀ ਉਹ ਕਹਿੰਦੀ ਜੀ ਸਿਕਿਉਰਿਟੀ ਦਾ ਮੈਨੂੰ ਖਤਰਾ ਸੀ। ਉਹ ਭਾਈ ਵਾਈਸ ਪ੍ਰੈਜ਼ੀਡੈਂਟ ਉੱਥੇ ਆ, ਉਹਦੇ ਕੋਲ ਸੀਕ੍ਰੇਟ ਸਰਵਿਸ ਆ। ਜੇ ਉਹ ਮੰਨਦੀ ਆ ਵੀ ਸਿਕਿਉਰਿਟੀ ਉਹਦੇ ਲਈ ਠੀਕ ਆ ਤੇ ਤੇਰੇ ਲਈ ਕਿੱਦਾਂ ਨਹੀਂ ਹੋਊਗੀ। ਸੋ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਉਹਦਾ ਜਿਹੜਾ ਉਹ ਕੀ ਇਸ ਟਾਈਮ ਬਣ ਰਿਹਾ ਹੈਗਾ ਆ। ਉਸਨੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਸਾਹਮਣੇ ਆਪਣੇ ਜਿਹੜੀਆਂ ਉਹ ਕੀਤੀਆਂ ਆ। ਪਰ ਖਾਸਾ ਜਿਹੜਾ ਉਹ ਡਿਵਾਈਡ ਹੋਇਆ ਆ। ਜੇਡੀ ਵੈਂਸ ਦੀ ਹਰਜੋਤ ਸਿੰਘ ਜੀ ਅਪਰੂਵਲ ਰੇਟਿੰਗ 21 ਪੁਆਇੰਟ ਜਿਹੜੀ ਉਹ ਡਿੱਗ ਚੁੱਕੀ ਹੈ ਵਾਈਸ ਪ੍ਰੈਜ਼ੀਡੈਂਟ ਦੀ। ਇੰਨਾ ਜਿਹੜਾ ਉਹਨਾਂ ਨੂੰ ਲੈ ਕੇ ਕਹਿ ਲਓ ਵੀ ਨਕਾਰਾਤਮਕ ਸੋਚ ਅਮਰੀਕਾ ਦੇ ਵਿੱਚ ਬਣੀ ਆ। ਕੁਝ ਵੀਡੀਓਜ਼ ਆ ਰਹੀਆਂ ਸੀ ਸਾਹਮਣੇ, ਹੁਣ ਇਹ ਨਹੀਂ ਪਤਾ ਵੀ ਇਹ ਕੌਣ ਪੋਸਟ ਕਰ ਰਿਹਾ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਕਈ ਜਿਹੜੇ ਧਾਰਮਿਕ ਲੋਕ ਨੇ ਜਦੋਂ ਪੋਪ ਨੂੰ ਆਪਣੇ ਆਪ ਨੂੰ ਜੀਸਸ ਕਹਿ ਕੇ ਕਹਿੰਦਾ ਜੀ ਮੈਂ ਤਾਂ ਡਾਕਟਰ ਆ। ਟਰੰਪ ਹੁਣੀ ਜਿਹੜੀ ਉਹ ਤਸਵੀਰ ਨੂੰ ਕਹਿੰਦੇ ਜੀ ਨਹੀਂ ਤਾਂ ਮੈਂ ਤਾਂ ਜੀ ਡਾਕਟਰ ਜਿਹੜਾ ਉਹ ਬਣਿਆ। ਵੀ ਝੂਠ ਦੇ ਉੱਤੇ ਝੂਠ ਜਿਹੜੇ ਟਰੰਪ ਹੁਣੀ ਲਗਾਤਾਰ ਜਿਹੜਾ ਉਹ ਬੋਲ ਰਹੇ ਆ ਤੇ ਲੋਕ ਕਈ ਜਿਹੜੇ ਉਸ ਨੂੰ ਹਜਮ ਵੀ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰੀ ਵੀ ਜਾ ਰਹੇ ਆ। ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਇੰਨਾ ਕੁ ਜ਼ਿਆਦਾ ਡਿਸਗ੍ਰੇਸਫੁਲ ਜਿਹੜਾ ਕੰਮ ਹੋਇਆ ਪਿਆ ਆ ਵੀ ਜੇ ਇਹੀ ਚੀਜ਼ ਕਿਸੇ ਹੋਰ ਨੇ ਕੀਤੀ ਹੁੰਦੀ, ਖਾਸ ਕਰਕੇ ਕਿਸੇ ਲੈਫਟ ਵਾਲੇ ਨੇ ਕੀਤੀ ਹੁੰਦੀ ਤੇ ਫਿਰ ਇੱਥੇ ਸਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਇਹਨਾਂ ਦੀਆਂ ਭੜਕੀਆਂ ਹੋਣੀਆਂ ਸੀਗੀਆਂ। ਪਰ ਟਰੰਪ ਨੂੰ ਇਹ ਤਾਂ ਰੱਬ ਦਾ ਹੀ ਅਵਤਾਰ ਜਿਹੜਾ ਹੁਣ ਮੰਨਣ ਕਈ ਜਿਹੜਾ ਉਹ ਲੱਗ ਜਾਂਦੇ ਆ। ਤੇ ਰੱਬ ਦੇ ਨਾਲ ਇਦਾਂ ਦੀ ਛੇੜਖਾਨੀ ਕਰਨੀ ਚੰਗੀ ਨਹੀਂ ਹੁੰਦੀ। ਸੋ ਇਹਨਾਂ ਨੂੰ ਥੋੜਾ ਜਿਹਾ ਸੁਲਝਿਆ ਹੋਇਆ ਕੰਮ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ ਆ। ਪਰ ਮੈਲਟਡਾਊਨ ਇਹਨਾਂ ਦਾ ਜਿਹੜਾ ਉਹ ਜਲਦੀ ਇਸ ਟਾਈਮ ਜਿਹੜਾ ਕਹਿੰਦੇ ਵੀ ਦੇਖਣ ਨੂੰ ਟਰੰਪ ਹੁਣਾਂ ਦਾ ਮਿਲ ਰਿਹਾ ਆ। ਪਰ ਹੁਣ ਅੱਗੇ ਦੇਖੋ ਵੀ ਪਾਲਿਸੀਜ਼ ਦੇ ਵਿੱਚ ਅੱਗੇ ਕੀ ਫਰਕ ਜਿਹੜਾ ਉਹ ਪੈਂਦਾ ਆ, ਕਿਵੇਂ ਜਿਹੜੀ ਅੱਗੇ ਇਸ ਦੇ ਵਿੱਚ ਗੱਲ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਉਹ ਵੱਧਦੀ ਆ। ਇਲੈਕਸ਼ਨਸ ਦੇ ਵਿੱਚ ਕਿਵੇਂ ਫਰਕ ਪਊਗਾ ਇਹ ਇਸ ਦਾ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਈਰਾਨ ਵਾਰ ਨੂੰ ਲੈ ਕੇ ਅਮਰੀਕਾ ਦੇ ਵਿੱਚ ਜਿਹੜੀ ਟਾਈਡ ਆ ਉਹ ਕਹਿੰਦੇ ਵੀ ਟਰਨ ਹੋ ਰਹੀ ਆ। ਖਾਸ ਕਰਕੇ ਜਿਹੜੇ ਇੱਥੋਂ ਦੇ ਧਾਰਮਿਕ ਲੋਕ ਆ ਉਹਨਾਂ ਨੂੰ ਵੀ ਹੁਣ ਇਹਨਾਂ ਦੀਆਂ ਦੁਆਰਾ ਜੇ ਕੀਤੀਆਂ ਹੋਈਆਂ ਗੱਲਾਂ ਆ, ਖਾਸ ਕਰਕੇ ਪੋਪ ਦੇ ਨਾਲ ਆਡਾ ਲੈਣਾ ਤੇ ਆਪਣੇ ਆਪ ਨੂੰ ਜੀਸਸ ਦੇ ਤੌਰ ਦੇ ਉੱਤੇ ਪੇਸ਼ ਕਰਨਾ, ਉਹ ਵੀ ਉਹਨਾਂ ਨੂੰ ਹੁਣ ਹਜਮ ਨਹੀਂ ਹੋ ਰਿਹਾ ਹੈਗਾ। ਅੱਜ ਕੱਲ ਰਾਜਕਨਵੀਰ ਸਿੰਘ ਜੀ ਇੱਕ ਸੰਘਾ ਬੀਬੀਆਂ ਆ, ਉਹਨਾਂ ਨੇ ਸੰਘਾ ਲਾਸਟ ਨਾਮ ਬਦਨਾਮ ਕਰਨਾ ਕਾਫੀ ਸ਼ੁਰੂ ਕੀਤਾ ਹੋਇਆ ਆ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਜਸਵੀਨ ਸੰਘਾ ਇੱਕ ਲਾਸ ਐਂਜਲਸ ਦੇ ਵਿੱਚ ਜਿਹਨੂੰ ਕੈਟਾਮੀਨ ਕੁਈਨ ਕਰਕੇ ਜਾਣਿਆ ਗਿਆ ਤੇ ਉਹਦੇ ਤੇ 5 ਲੱਗੇ ਸੀ, ਜਿਹਦੇ ਵਿੱਚ ਇੱਕ ਜਿਹੜਾ ਐਕਟਰ ਆ ਉਹਦੀ ਡੈਥ ਹੋਈ ਸੀ, ਬੋਡਲੀ ਇੰਜਰੀ ਉਹਨੂੰ ਹੋਈ ਸੀ। ਤੇ ਅੱਜ ਇਹ ਖਬਰ ਆ ਰਹੀ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਇੱਕ ਹੋਰ ਸੰਘਾ ਬੀਬੀ ਜਿਹੜੀ ਆ ਉਸ ਨੂੰ ਜਿਹੜਾ ਆ ਕਹਿੰਦੇ 108 ਕਿਲੋ ਮੈਥ ਸਮਗਲ ਕਰਨ ਦੇ ਦੋਸ਼ ਵਿੱਚ 5.5 ਸਾਲ ਦੀ ਜਿਹੜੀ ਸਜ਼ਾ ਆ ਸੁਣਾਈ ਗਈ ਆ। ਇਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਹੀ ਇੱਕ ਪੰਜਾਬੀ ਰੇਡੀਓ ਆ, ਉੱਥੇ ਮੀਡੀਆਕਾਰ ਸੀ, ਉੱਥੇ ਇਹ ਜੌਬ ਕਰਦੀ ਸੀ ਨਾਲ। ਸੁਖਵਿੰਦਰ ਕੌਰ ਸੰਘਾ 47 ਸਾਲਾਂ ਦੀ ਆ, ਅਮਰੀਕਾ ਤੋਂ ਕੈਨੇਡਾ ਨੂੰ 148 ਕਿਲੋਗ੍ਰਾਮ ਮੈਥ ਸਮਗਲ ਕਰ ਰਹੀ ਸੀ ਤੇ ਉਹਦੇ ਕਰਕੇ ਸਿਰਫ 5 ਸਾਲ ਦੀ ਸਜ਼ਾ ਸੁਣਾਈ ਆ। ਸੋ ਇਸੇ ਕਰਕੇ ਤੁਸੀਂ ਦੇਖ ਲਓ ਵੀ ਕੈਨੇਡਾ ਦੇ ਵਿੱਚ ਜਿਹੜਾ ਆ ਭੱਠਾ ਬੈਠਾ ਹੈ ਜਸਟਿਸ ਸਿਸਟਮ ਦਾ, ਕਿਉਂਕਿ ਸਜ਼ਾ ਬੜੀ ਘੱਟ ਹੈਗੀ ਆ। 2024 ਦੀ ਗੱਲ ਹੈ, 2024 ਚ ਕਹਿੰਦੇ ਵੀ ਹੁਣ ਜਿਹੜੀ ਆ ਆਪਣਾ ਦੋਸ਼ ਕਬੂਲ ਕਰ ਰਿਹਾ ਸੀ। ਹਾਲ ਦੇ ਵਿੱਚ ਝੂਠੀ ਬਿਆਨਬਾਜ਼ੀ ਕੀਤੀ ਸੀ, ਹੁਣ ਆਪਣੇ ਆਪ ਨੂੰ ਕੋਸ਼ਿਸ਼ ਕਰਨ ਦੀ ਜਿਹੜੀ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਮੈਨੂੰ ਤਾਂ ਸਮਗਲਰਾਂ ਨੇ ਡਰਾ ਕੇ ਜਿਹੜਾ ਆ ਮੇਰੀ ਕਾਰ ਦੇ ਵਿੱਚ ਜਿਹੜਾ ਇਹ ਰੱਖ ਦਿੱਤਾ ਸੀ। ਪਰ ਬਾਅਦ ਦੇ ਵਿੱਚ ਸਾਰਾ ਟੈਕਸਟ ਮੈਸੇजेस ਜਿਹੜੇ ਸੀ
ਉਹਨਾਂ ਤੋਂ ਪਤਾ ਲੱਗ ਗਿਆ ਸੀ ਵੀ ਇਹ ਬਹੁਤ ਵੱਡਾ ਇਹਦਾ ਹਿੱਸਾ ਸੀਗਾ ਇਸ ਨਸ਼ਾ ਜਿਹੜਾ ਤਸਕਰੀ ਦੇ ਵਿੱਚ। ਇਹ ਕਹਿੰਦੇ 21 ਅਕਤੂਬਰ 2021 ਦੀ ਗੱਲ ਆ, ਜਿਸ ਟਾਈਮ ਦੇ ਉੱਤੇ ਉਹਨੇ ਇੱਕ ਰੈਂਟ ਦੇ ਉੱਤੇ ਗੱਡੀ ਲੈ ਕੇ ਫਲੋਰੀਡਾ ਦੀ ਨੰਬਰ ਪਲੇਟ ਵਾਲੀ ਸੀ, ਅਮਰੀਕਾ ਤੋਂ ਕੈਨੇਡਾ ਨੂੰ ਵਾਪਸ ਜਾ ਰਹੀ ਸੀ, ਤੇ ਬਾਰਡਰ ਤੇ ਜਦ ਇਮੀਗ੍ਰੇਸ਼ਨ ਵਾਲਿਆਂ ਨੇ ਉਹਨੂੰ ਪੁੱਛਿਆ, ਕਹਿੰਦੀ ਵੀ ਮੇਰੀ ਤਾਂ ਇੱਕ ਜਿਹੜੀ ਆਂਟ ਹੈਗੀ ਆ, ਮੈਂ ਉਹਦੇ ਫਿਊਨਰਲ ਤੋਂ ਆ ਰਹੀ ਹਾਂ। ਤੇ ਜਦੋਂ ਉਹਨਾਂ ਨੇ ਗੱਡੀ ਚੈੱਕ ਕਰਨ ਲੱਗੀ ਤੇ ਉਹਨੇ ਗੱਡੀ ਭਜਾ ਲਈ ਤੇ ਉਹਨੂੰ ਸਰੀ ਵਿੱਚ ਜਾ ਕੇ ਫਿਰ ਗ੍ਰਿਫਤਾਰ ਕੀਤਾ, ਜਿੱਥੋਂ ਉਸ ਕੋਲੋਂ 108 ਕਿਲੋ ਮੈਥ ਜਿਹੜਾ ਆ ਉਹ ਫੜਿਆ ਗਿਆ ਸੀਗਾ। ਸੋ ਇਹ ਸਜ਼ਾ ਜਿਹੜੀ ਆ 10 ਅਪ੍ਰੈਲ 2026 ਨੂੰ 5 ਸਾਲਾਂ ਦੀ ਹੁਣ ਜਿਹੜੀ ਆ ਉਹਨੂੰ ਸੁਣਾਈ ਗਈ ਹੈਗੀ। ਜੀ ਬਿਲਕੁਲ। ਕੈਨੇਡਾ ਦੇ ਹਰਜੋਤ ਸਿੰਘ ਜੀ ਉੱਥੇ ਭੱਠਾ ਨਹੀਂ ਬੈਠਾ, ਜਸਟਿਸ ਸਿਸਟਮ ਦਾ ਇੱਥੇ ਵੀ ਇਹੀ ਜਿਹੜੇ ਹਾਲਾਤ ਆ। ਇੱਥੇ ਵੀ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਛੱਡਿਆ ਜਾਂਦਾ, ਜੇ ਨਹੀਂ ਹੁੰਦਾ ਤਾਂ ਫਿਰ ਟਰੰਪ ਹੁਣੀ ਉਹਨਾਂ ਨੂੰ ਪਾਰਡਨ ਤਾਂ ਕਰ ਹੀ ਦਿੰਦੇ ਆ। ਆਪਾਂ ਦੇਖਿਆ ਹੀ ਆ ਮਿਲੀਅਨਸ ਆਫ ਡਾਲਰ ਦੀਆਂ ਠੱਗੀਆਂ ਕਰਨ ਵਾਲੇ, ਪੁਲਿਸ ਵਾਲਿਆਂ ਨੂੰ ਮਾਰਨ ਵਾਲੇ ਵੀ ਜਿਹੜੇ ਆ ਟਰੰਪ ਹੁਣਾਂ ਨੇ ਮਾਫੀ ਉਹਨਾਂ ਨੂੰ ਜਿਹੜੀ ਹੁਣ ਤੱਕ ਕਈਆਂ ਨੂੰ ਦੇ ਚੁੱਕੇ ਹੈਗੇ ਆ। ਸੋ ਇਹ ਭਾਈ ਅੱਜ ਕੱਲ੍ਹ ਪਤਾ ਨਹੀਂ ਲੱਗ ਰਿਹਾ ਵੀ ਚੱਲ ਕੀ ਜਿਹੜਾ ਹੋ ਰਿਹਾ ਹੈਗਾ, ਸਿਚੁਏਸ਼ਨ ਜਿਹੜੀ ਕਿੱਧਰ ਦੀ ਕਿੱਧਰ ਨੂੰ ਜਿਹੜੀ ਉਹ ਜਾ ਰਹੀ ਆ। ਹੁਣ ਇਹ ਬੀਬੀ ਨੂੰ ਘੱਟੋ ਘੱਟ 5.5 ਸਾਲ ਦੀ ਜਿਹੜੀ ਸਜ਼ਾ ਆ 108 ਕਿਲੋ ਮੈਥ ਸਮਗਲ ਕਰਨ ਦੇ ਦੋਸ਼ 'ਚ ਹੋਈ ਆ। ਉਸ ਦੀ ਕੁੱਲ ਜਿਹੜੀ ਕੀਮਤ 1 ਤੋਂ 10 ਮਿਲੀਅਨ ਡਾਲਰ ਦੇ ਦਰਮਿਆਨ ਜਿਹੜੀ ਫੜਿਆ ਗਿਆ ਡਰੱਗ ਸੀ, ਉਸ ਦੀ ਜਿਹੜੀ ਉਹ ਦੱਸੀ ਜਾਂਦੀ ਜਿਹੜੀ ਉਹ ਹੈਗੀ ਆ। ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਚਰਚਾ ਕਰਾਂਗੇ। ਟਰੰਪ ਹੁਣਾਂ ਨੇ ਫੈਡ ਚੇਅਰ ਨੂੰ ਲੈ ਕੇ ਇੱਕ ਵਾਰੀ ਫੇਰ ਬਿਆਨ ਦਿੱਤਾ ਆ। ਓਕਲਾਹੋਮਾ ਦੇ ਪ੍ਰਿੰਸੀਪਲ ਦੇ ਜਿਹੜੀ ਉਹ ਗੋਲੀ ਲੱਗੀ ਹੈ, ਕੀ ਕਾਰਨ ਜਿਹੜਾ ਇਸ ਦੇ ਵਿੱਚ ਰਿਹਾ, ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ। ਮਿਲਦੇ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ,
ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। अपडेट कैलिफोर्निया खबर ते नजर, अपडेट इमिग्रेशन सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। अपडेट कैलिफोर्निया खबर ते नजर, अपडेट इमिग्रेशन सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ ਇਹ ਸਕੂਲ ਸ਼ੂਟਿੰਗਸ ਦੇ ਨਾਲ ਸੰਬੰਧਿਤ ਖਬਰ ਆ। ਇੱਕ ਤਾਂ ਬਹੁਤ ਹੀ ਮੰਦਭਾਗੀ ਖਬਰ ਟਰਕੀ ਤੋਂ ਜਿਹੜੀ ਉਹ ਆ ਰਹੀ ਆ। ਲਗਾਤਾਰ ਦੂਸਰੇ ਦਿਨ ਦੇ ਵਿੱਚ ਵੀ ਉੱਥੇ ਇੱਕ ਹੋਰ ਸਕੂਲ ਸ਼ੂਟਿੰਗ ਵਾਪਰੀ ਆ ਜਿਸ ਕਰਕੇ ਹੁਣ ਤੱਕ 9 ਜਾਣਿਆਂ ਦੀਆਂ ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ ਆ। ਸੋ ਉੱਥੋਂ ਦੀ ਬੜੀ ਇੱਕ ਚਿਲਿੰਗ ਦਿਲ ਦਹਿਲਾਉਣ ਵਾਲੀ ਜਿਹੜੀ ਵੀਡੀਓਜ਼ ਆ ਟਰਕੀ ਦੇ ਵਿੱਚ, ਜਿਹੜਾ ਮੁਲਕ ਟਰਕੀ ਆ, ਉੱਥੇ ਸ਼ੂਟਿੰਗ ਦੀ ਜਿਹੜੀ ਸਾਹਮਣੇ ਆਈ ਆ। ਲੋਕ ਇੱਧਰ ਉੱਧਰ ਭੱਜ ਰਹੇ। ਇੱਕ ਬੀਬੀ ਮਿਲਾ ਦਾ ਸ਼ਾਇਦ ਟੀਚਰ ਸੀ ਜੋ ਕੰਧ ਦੇ ਲਾਗੇ ਹੋਈ ਤਾਂ ਉਹਨੂੰ ਸਿੱਧੀ ਉੱਥੇ ਗੋਲੀ ਮਾਰ ਦੀ, ਵਿਚਾਰੀ ਤੜਫ ਜਿਹੜੀ ਹੋ ਰਹੀ ਸੀ। ਅੱਜ ਇੱਕ ਹੋਰ ਜਿਹੜੀ ਸਕੂਲ ਸ਼ੂਟਿੰਗ 'ਚ 4 ਜਾਣਿਆਂ ਦੀ ਜਿਹੜੀ ਹੋਰ ਮੌਤ ਦੱਸੀ ਗਈ ਹੈ ਤੇ 20 ਜਾਣੇ ਜਿਹੜੇ ਜ਼ਖਮੀ ਹੋਏ ਆ।
ਮਿਡਲ ਸਕੂਲ ਜੋ ਸੈਂਟਰਲ ਟਰਕੀ ਦੇ ਵਿੱਚ ਸੀਗਾ, ਉੱਥੋਂ ਦੇ ਲੋਕਲ ਗਵਰਨਰ ਨੇ ਜਿਹੜਾ ਉਹ ਦੱਸਿਆ ਆ। ਮੁਲਕ ਦੇ ਵਿੱਚ ਦੂਸਰੇ ਦਿਨ ਲਗਾਤਾਰ ਇਹ ਜਿਹੜੀ ਸਕੂਲ ਸ਼ੂਟਿੰਗ ਵਾਪਰੀ ਹੈਗੀ ਆ। ਸੋ ਉੱਥੋਂ ਦੇ ਜਿਹੜੇ ਗਵਰਨਰ ਨੇ ਉਨਲਿਊਰ ਕਰਕੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਇੱਕ ਟੀਚਰ ਵੀ ਜਿਹੜੀ ਉਹ ਸ਼ਾਮਲ ਸੀਗਾ। ਜਿਹੜਾ ਸ਼ੂਟਰ ਸੀਗਾ ਉਸਨੇ ਬਾਅਦ ਦੇ ਵਿੱਚ ਸੁਸਾਈਡ ਖੁਦ ਕਮਿਟ ਜਿਹੜਾ ਉਹ ਕਰ ਲਿਆ। ਮੰਗਲਵਾਰ ਨੂੰ ਇੱਕ ਸਾਬਕਾ ਵਿਦਿਆਰਥੀ ਨੇ ਆਪਣੇ ਪੁਰਾਣੇ ਸਕੂਲ 'ਚ ਜਾ ਕੇ ਜਿਹੜੀ ਉਹ ਗੋਲੀਕਾਂਡ ਨੂੰ ਅੰਜਾਮ ਦਿੱਤਾ, ਜਿਸ 'ਚ 16 ਜਾਣੇ ਉਸਨੇ ਜ਼ਖਮੀ ਕੀਤੇ। ਉਸ ਤੋਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਉਹ ਮਾਰ ਲਿਆ। ਸੋ ਕਹਿੰਦੇ ਵੀ ਰੇਅਰਲੀ ਹੀ ਟਰਕੀ ਦੇ ਵਿੱਚ ਇੱਦਾਂ ਦੀ ਜਿਹੜੀ ਚੀਜ਼ ਵਾਪਰਦੀ ਆ, ਪਰ ਲਗਾਤਾਰ 2 ਦਿਨ 2 ਵੱਖ-ਵੱਖ ਥਾਵਾਂ ਦੇ ਉੱਤੇ ਸਕੂਲ ਸ਼ੂਟਿੰਗਸ ਨੇ ਟਰਕੀ ਨੂੰ ਜਿਹੜਾ ਉਹ ਹਿਲਾ ਕੇ ਰੱਖ ਦਿੱਤਾ ਆ। ਉੱਥੋਂ ਦੇ ਜਿਹੜੀ ਜਸਟਿਸ ਮਿਨਿਸਟਰੀ ਆ ਉਹਨਾਂ ਨੇ ਕਿਹਾ ਵੀ ਉਹ ਟਰਕੀ ਦੇ ਵਿੱਚ ਇਸ ਦੇ ਉੱਤੇ ਜਿਹੜਾ ਬ੍ਰੌਡਕਾਸਟ ਬੈਨ ਜਿਹੜਾ ਉਹ ਲਾ ਦਿੱਤਾ ਆ, ਤਾਂ ਜੋ ਕਹਿੰਦੇ ਵੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਹੋ ਸਕੇ। ਹੁਣ ਤੱਕ 7 ਵੱਖ-ਵੱਖ ਜਾਂਚਕਰਤਾ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਅਸਾਈਨ ਕੀਤੇ ਆ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਲਈ। ਇੱਧਰ ਸਾਡੇ ਆਪਣੇ ਮੁਲਕ ਜੀ। ਇੱਧਰ ਓਕਲਾਹੋਮਾ ਦੇ ਵਿੱਚ ਇੱਕ ਪ੍ਰਿੰਸੀਪਲ ਨੂੰ ਜਿਹੜੀ ਗੋਲੀ ਵੱਜੀ ਹੈਗੀ ਆ, ਜਦੋਂ ਉਹ ਇੱਕ ਐਕਸ ਸਟੂਡੈਂਟ ਨੂੰ ਡਿਸਆਰਮ ਕਰ ਰਿਹਾ ਸੀ। ਉਹਦੇ ਕੋਲ ਸੈਮੀ ਆਟੋਮੈਟਿਕ ਗਨ ਸੀਗੀ। ਕਰਕ ਮੂਰ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਹੈਗਾ, ਤੇ ਜਿਹੜੀ ਗੋਲੀ ਚਲਾਈ ਗਈ ਸੀ ਉਹ ਪੌਲਸ ਵੈਲੀ ਹਾਈ ਸਕੂਲ ਓਕਲਾਹੋਮਾ ਦੇ ਵਿੱਚ ਹੈਗੀ ਆ। ਓਕਲਾਹੋਮਾ ਦਾ ਪ੍ਰਿੰਸੀਪਲ ਨੇ ਪ੍ਰੇਜ਼ ਕੀਤਾ ਆ ਉਸ ਟੀਚਰ ਦਾ, ਜਿਸ ਨੇ ਘੱਟੋ ਘੱਟ ਇਸ ਸ਼ੂਟਰ ਨੂੰ ਜਿਹੜਾ ਆ ਉਹਨੂੰ ਆਪਣੇ ਅੰਡਰ ਕਰਨ ਦੇ ਲਈ ਉਹ ਕਾਮਯਾਬ ਹੋ ਗਿਆ ਸੀ। 20 ਸਾਲਾਂ ਦਾ ਇਹ ਸ਼ੂਟਰ ਦੱਸਿਆ ਜਾ ਸਕਦਾ ਹੈਗਾ। ਕਹਿੰਦੇ ਵੀ ਉਹ 1999 ਚ ਜਿਹੜੀ ਕੋਲੋਰਾਡੋ ਦੀ ਕੋਲੰਬਾਈਨ ਹਾਈ ਸਕੂਲ ਸ਼ੂਟਿੰਗ ਹੋਈ ਸੀ, ਉਹ ਤੋਂ ਬੜੀ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਸੀਗਾ। ਸੋ ਇਹ ਓਕਲਾਹੋਮਾ ਸ਼ਹਿਰ ਦੇ ਵਿੱਚ ਓਕਲਾਹੋਮਾ ਸਿਟੀ ਤੋਂ 60 ਮੀਲ ਸਾਊਥ ਜਿਹੜਾ ਆ ਗਾਰਵਿਨ ਕਾਉਂਟੀ, ਉੱਥੇ ਇਹ ਸਕੂਲ ਸੀਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਫੈਡ ਚੇਅਰ ਨੂੰ ਇੱਕ ਵਾਰੀ ਫੇਰ ਧਮਕੀ ਦਿੱਤੀ ਆ ਵੀ ਭਾਈ ਮੈਂ ਤੈਨੂੰ ਫਾਇਰ ਕਰ ਦੇਣਾ ਜੇ ਤੂੰ ਆਪਣੀ ਜਿਹੜੀ ਟਰਮ ਪੂਰੀ ਹੋਣ ਤੋਂ ਬਾਅਦ ਦੇ ਵਿੱਚ ਹੈੱਡ ਦੇ ਤੌਰ ਦੇ ਉੱਤੇ ਉੱਥੋਂ ਨਹੀਂ ਨਿਕਲਿਆ ਹੈਗਾ। ਸੋ ਅਗਲੇ ਮਹੀਨੇ ਲਾਸਟ ਮੈਨੂੰ ਲੱਗਦਾ ਇਹਨਾਂ ਦਾ ਜਿਹੜਾ ਕਾਰਜਕਾਲ ਆ ਮੁੱਕਣ ਵਾਲਾ ਹੈ, ਪਰ ਫੈਡ ਦੇ ਜਿਹੜੇ ਗਵਰਨਰ ਰਹਿਣਗੇ, ਜਿੰਨੀ ਦੇਰ ਤੱਕ ਕੋਈ ਹੋਰ ਫੈਡ ਦਾ ਚੇਅਰ ਨਹੀਂ ਬਣਦਾ ਉਨੀ ਦੇਰ ਤੱਕ ਕਹਿੰਦੇ ਵੀ ਇਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਉਨੀ ਦੇਰ ਤੱਕ ਐਜ਼ ਏ ਫੈਡ ਚੇਅਰ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਨਿਭਾਉਂਦਾ ਜਿਹੜਾ ਹੋ ਰਹੂੰਗਾ। ਸੋ ਇਕਨੋਮੀ ਦੇ ਜਿੱਦਾਂ ਦੇ ਹਾਲਾਤ ਚੱਲ ਰਹੇ ਆ ਉਸ ਦੇ ਦਰਮਿਆਨ ਰਾਸ਼ਟਰਪਤੀ ਟਰੰਪ ਹੁਣਾਂ ਦੀ ਇੱਕ ਵਾਰੀ ਫੇਰ ਫੈਡ ਚੇਅਰ ਨੂੰ ਲੈ ਕੇ ਜਿਹੜੀ ਧਮਕੀ ਆ ਉਹ ਸਾਹਮਣੇ ਆਈ ਹੈਗੀ ਆ। ਸੋ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਤਿੱਖੇ ਜਿਹੜੇ ਆ ਉਹ ਕਹਿ ਲਓ ਵੀ ਬੋਲੇ ਆ। ਕਹਿੰਦੇ ਆਈ ਵਿਲ ਹੈਵ ਟੂ ਫਾਇਰ ਹਿਮ ਓਕੇ ਇਫ ਹੀ ਇਜ਼ ਨਾਟ ਲੀਵਿੰਗ ਔਨ ਟਾਈਮ। I have held back firing him. I wanted to fire him, but I had to be controversial. I want to be uncontroversial. So ਇਹ ਜਿਹੜੇ ਕੋਟ ਅਨਕੋਟ ਰਾਸ਼ਟਰਪਤੀ ਟਰੰਪ ਨੇ ਫੌਕਸ ਬਿਜ਼ਨਸ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਜਿਹੜਾ ਹੋ ਗਿਆ। ਟਰੰਪ ਉਹਨਾਂ ਨੇ ਖੁਦ ਜਰੋਮ ਪਾਵਲ ਜੋ ਫੈਡ ਦੇ ਚੇਅਰ ਆ ਉਹਨਾਂ ਨੂੰ ਨਿਯੁਕਤ ਕੀਤਾ ਸੀਗਾ, ਤੇ ਹੁਣ ਇਹ ਕਹਿ ਰਹੇ ਆ ਵੀ ਇਸਨੇ ਬਹੁਤ ਹੀ ਜ਼ਿਆਦਾ ਭੈੜਾ ਕੰਮ ਕੀਤਾ ਹੈ, ਬੈਡ ਜੌਬ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਉਹਨਾਂ ਨੂੰ ਇੰਟਰਸਟ ਰੇਟ ਘਟਾਉਣੇ ਚਾਹੀਦੇ ਸੀਗੇ, ਜੋ ਟਰੰਪ ਹੁਣਾਂ ਨੇ ਲਗਾਤਾਰ ਜਦੋਂ ਤੋਂ ਜਨਵਰੀ ਦੇ ਵਿੱਚ ਇਹਨਾਂ ਨੇ ਸਹੁੰ ਚੁੱਕੀ 2025 ਚ ਉਦੋਂ ਦੇ ਜਿਹੜੇ ਉਹ ਕਹਿ ਰਹੇ ਆ। ਪਰ ਜਰੋਮ ਪਾਵਲ ਹੁਣੀ ਤੇ ਫੈਡ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਜੇ ਭਾਈ ਇੰਟਰਸਟ ਰੇਟ ਹੋਰ ਘਟਾਤੇ ਤਾਂ ਇਨਫਲੇਸ਼ਨ ਦਾ ਹਾਲ ਹੋਰ ਵੀ ਜ਼ਿਆਦਾ ਮੰਦਾ ਜਿਹੜਾ ਉਹ ਹੋ ਜਾਊਗਾ। ਜਨਵਰੀ ਦੇ ਵਿੱਚ ਟਰੰਪ ਹੁਣਾਂ ਦੇ ਵਾਰਸ਼ ਇੱਕ ਜਿਹੜੇ ਸਾਬਕਾ ਫੈਡ ਗਵਰਨਰ ਆ ਉਹਨਾਂ ਨੂੰ ਨਵੇਂ ਨੋਮੀਨੀ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਸੀਗਾ। ਵਾਰਸ਼ ਦੀ ਜਿਹੜੀ ਨੋਮੀਨੇਸ਼ਨ ਆ ਉਹ ਕਹਿੰਦੇ ਸੈਨੇਟ ਦੀ ਬੈਂਕਿੰਗ ਕਮੇਟੀ ਦੇ ਵਿੱਚ ਆਉਂਦੀ 21 ਤਰੀਕ ਨੂੰ ਜਿਹੜੀ ਉਸ ਦਿਨ ਪੇਸ਼ ਜਿਹੜਾ ਹੋਣਾ ਹੈ ਪਹਿਲੀ ਵਾਰੀ ਉਹਨਾਂ ਨੇ। ਤੇ ਕਹਿੰਦੇ ਵੀ ਇਹ ਹੁਣ ਅਜੇ ਪਤਾ ਨਹੀਂ ਆ ਵੀ ਕੀ ਸੈਨੇਟ ਰਿਪਬਲਿਕਨਸ ਦੇ ਕੋਲ ਇਨਫ ਵੋਟਸ ਹੈਗੀਆਂ ਆ ਵੀ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਹਨਾਂ ਨੂੰ ਅੱਗੇ ਲਿਜਾਇਆ ਜਿਹੜਾ ਉਹ ਜਾ ਸਕੇ। ਥੌਮ ਟਿਲਿਸ ਜਿਹੜੇ ਸੈਨੇਟਰ ਹੈਗੇ ਨਾਰਥ ਕੈਰੋਲੀਨਾ ਦੇ ਬੈਂਕਿੰਗ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਕਿਹਾ ਵੀ ਉਹ ਜਿਹੜੀ ਵਾਰਸ਼ ਦੀ ਨੋਮੀਨੇਸ਼ਨ ਆ ਉਹਨਾਂ ਨੂੰ ਬਲੌਕ ਕਰਨਗੇ ਜਿੰਨੀ ਦੇਰ ਤੱਕ ਡਿਪਾਰਟਮੈਂਟ ਆਫ ਜਸਟਿਸ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਰੋਮ ਪਾਵਲ ਦੇ ਉਲਟ ਜਿਹੜੀ ਉਹਨਾਂ ਨੇ ਚਲਾਈ ਹੋਈ ਆ ਉਸ ਨੂੰ ਬੰਦ ਜਿਹੜਾ ਉਹ ਨਹੀਂ
ਕਰ ਦਿੰਦੇ ਹੈਗੇ। ਉਧਰ ਕਹਿੰਦੇ ਵੀ FBI ਨੇ ਜਿਹੜੀ ਰੈਨੋਵੇਸ਼ਨ ਚੱਲ ਰਹੀਆਂ ਉੱਥੇ ਅੱਜ ਦੌਰਾ ਕੀਤਾ, ਛਾਪਾ ਮਾਰਿਆ, ਜਿਹੜਾ ਕਹਿੰਦੇ ਆ ਵੀ ਅਚਨਚੇਤੇ ਜਿਹੜੇ ਉਹ ਉੱਥੇ ਗਏ ਹੈਗੇ ਆ। ਸੋ ਜਿਹੜੇ ਰਿਪਬਲਿਕਨ ਥੌਮ ਟਿਲਨਸ ਆ ਉਹ ਕਹਿੰਦੇ ਵੀ ਪਹਿਲਾਂ ਭਾਈ ਇਨਵੈਸਟੀਗੇਸ਼ਨ ਬੰਦ ਕਰੋ ਜਰੋਮ ਪਾਵਲ ਦੇ ਉਲਟ, ਫਿਰ ਜਿਹੜੀ ਵਾਰਸ ਦੀ ਨੋਮੀਨੇਸ਼ਨ ਦੇ ਵਿੱਚ ਮੈਂ ਮਦਦ ਕਰੂੰਗਾ, ਨਹੀਂ ਤਾਂ ਕਹਿੰਦੇ ਵੀ ਦਿਸ ਇਜ਼ ਰੀਚਿੰਗ ਦਾ ਪੁਆਇੰਟ ਆਫ ਅਬਸਰਡ ਜਿਹੜੀ ਇਸ ਟਾਈਮ ਜੋ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਪਰ ਟਰੰਪ ਹੁਣਾਂ ਨੇ ਇੱਕ ਵਾਰੀ ਫਿਰ ਜਰੋਮ ਪਾਵਲ ਨੂੰ ਲਾਉਣ ਦੀ ਜਿਹੜੀ ਧਮਕੀ ਆ ਉਹ ਉਹਨਾਂ ਨੇ ਦੇ ਦਿੱਤੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਪਣਾ ਜਿਹੜਾ ਸੈਕੰਡ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਫੈਡਰਲ ਚੇਅਰਮੈਨ ਜਰੋਮ ਪਾਵਲ ਤੋਂ ਲਗਾਤਾਰ ਮੰਗ ਕਰ ਰਹੇ ਸੀ ਵੀ 1% ਦੇ ਕਰੀਬ ਜਿਹੜਾ ਇੰਟਰਸਟ ਰੇਟ ਆ ਘਟਾਇਆ ਜਾਵੇ। ਪਰ ਉਹਨਾਂ ਦੇ ਹੀ ਅੱਜ ਜਿਹੜੇ ਟ੍ਰੇਜਰ ਸੈਕਟਰੀ ਬਸੈਂਟ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਫੈਡ ਦੀ ਪਾਲਿਸੀ ਦੇ ਨਾਲ ਐਗਰੀ ਕਰਦਾ ਹੈਗਾ। ਉਹ ਕਹਿੰਦੇ ਵੀ ਮੈਂ ਸਪੋਰਟ ਕਰਦਾ ਫੈਡ ਦੀ ਵੇਟ ਤੇ ਸੀ ਅਪਰੋਚ ਜੋ ਹੈਗੀ ਆ ਇੰਟਰਸਟ ਰੇਟ ਨੂੰ, ਕਿਉਂਕਿ ਇਨਫਲੇਸ਼ਨ ਕਾਫੀ ਜ਼ਿਆਦਾ ਵਧੀ ਹੋਈ ਹੈਗੀ ਆ। IMF ਤੇ ਇਕੋਨੋਮਿਸਟ ਨੇ ਡਾਊਨਗ੍ਰੇਡ ਕੀਤੀ ਹੈਗੀ 2026 ਦੀ ਜਿਹੜੀ ਗਰੋਥ ਫੋਰਕਾਸਟ ਹੈਗੀ ਆ। ਤੇਲ ਦਾ ਜਿਹੜਾ ਸ਼ੌਕ ਆਇਆ, ਆਇਲ ਦਾ ਸ਼ੌਕ, ਆਇਲ ਦੀਆਂ ਕੀਮਤਾਂ ਨੂੰ ਲੈ ਕੇ, ਤੇ ਜਿਹੜਾ ਫੈਡ ਆ ਉਹ ਜੌਬਸ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਇੰਟਰਸਟ ਰੇਟ ਘਟਾਉਣਾ ਨਹੀਂ ਚਾਹੁੰਦਾ ਹੈਗਾ। ਸੋ ਹੁਣ ਟ੍ਰੇਜਰ ਸੈਕਟਰੀ ਵੀ ਕਹਿੰਦੇ ਵੀ ਠੀਕ ਆ, ਮੈਂ ਜਿਹੜਾ US ਦਾ ਸੈਂਟਰਲ ਬੈਂਕ ਦਾ ਵੀ ਵੇਟ ਐਂਡ ਸੀ ਜੋ ਆਈਡੀਆ ਆ ਉਹਦੇ ਨਾਲ ਐਗਰੀ ਕਰਦਾ ਹੈਗਾ ਆ। ਜੋ ਕਰੰਟ ਫੈਡਰਲ ਫੰਡ ਰੇਟ ਹੈਗੇ ਆ 3.5% ਤੋਂ ਲੈ ਕੇ 3.75% ਤੱਕ ਹੈਗੇ ਆ। ਸੋ ਹੁਣ ਲਗਭਗ 1.5 ਸਾਲ ਹੋ ਚੱਲਾ ਆ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ, 16 ਕੁ ਮਹੀਨੇ ਕਹਿ ਸਕਦੇ ਆ, ਤੇ ਹਜੇ ਤੱਕ ਜਿਹੜੇ ਇੰਟਰਸਟ ਰੇਟ ਆ ਉਹ ਘਟਾਏ ਨਹੀਂ ਗਏ। ਪਰ ਜਰੋਮ ਪਾਵਲ ਹੁਣੀ ਪੂਰੀ ਤਰ੍ਹਾਂ ਜਿਹੜੇ ਆ ਇਸ ਇਸ਼ੂ ਤੇ ਅੜੇ ਹੋਏ ਆ ਵੀ ਰਾਈਟ ਨਾਓ ਜਿਹੜਾ ਆ ਗੁੱਡ ਟਾਈਮ ਨਹੀਂ ਹੈਗਾ ਇੰਟਰਸਟ ਰੇਟ ਨੂੰ ਘਟਾਉਣ ਦਾ। ਜੀ ਬਿਲਕੁਲ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਜੇ ਮਾਰਦੇ ਜਾਈਏ, ਇੱਕ ਬੀਬੀ ਜਿਸ ਦਾ ਨਾਮ ਮੀਨੂ ਬੱਤਰਾ 53 ਸਾਲਾਂ ਦੀ ਜਿਹੜੀ ਉਹ ਹੈਗੀ ਆ, ਟੈਕਸਸ ਦੇ ਵਿੱਚ ਰਹਿੰਦੀ ਸੀ, ਤੇ ਕਹਿੰਦੇ ਵੀ ਉਸ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਇੰਟਰਪ੍ਰੇਟਰ ਦੀ ਜਿਹੜੀਆਂ ਸੇਵਾਵਾਂ ਨਿਭਾ ਰਹੀ ਸੀ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਵਿੱਚ। ਹਿੰਦੀ, ਪੰਜਾਬੀ ਤੇ ਉਰਦੂ ਦੇ ਵਿੱਚ ਕਹਿੰਦੇ ਵੀ ਓਨਲੀ 1 ਲਾਇਸੈਂਸ ਦਾ ਟੈਕਸਸ ਦੇ ਵਿੱਚ ਇਹ ਬੀਬੀ ਕੱਲੀ, ਤੇ ਇਵੈਂਚੁਅਲੀ ਕਹਿੰਦੇ ਵੀ ਹੁਣ ਇਸ ਨੂੰ ਵੀ ਕਹਿੰਦੇ ਵੀ ਗ੍ਰਿਫਤਾਰ ਕੀਤਾ ਜਿਹੜਾ ਹੋ ਗਿਆ, ਡਿਟੇਨ ਕਰ ਲਿਆ ਆ ਆਈਸ ਦੇ ਦੁਆਰਾ। ਲੰਮੇ ਸਮੇਂ ਤੋਂ ਇਹ ਅਮਰੀਕਾ ਦੇ ਵਿੱਚ ਜਿਹੜੀ ਉਹ ਰਹਿ ਰਹੀ ਆ, ਤੇ ਕਹਿੰਦੇ 35 ਸਾਲਾਂ ਤੋਂ ਹਨਾ ਵੀ ਉਹ ਇੰਡੀਆ ਤੋਂ ਨਿਊ ਜਰਸੀ ਦੇ ਵਿੱਚ ਆਈ ਸੀਗੀ, ਫਿਰ ਟੈਕਸਸ ਦੇ ਵਿੱਚ ਜਿਹੜੀ ਉਹ ਸੈਟਲ ਹੋ ਗਈ। ਅਕਸਰ ਇਸ ਦੇ ਜਿਹੜੇ ਪਰਿਵਾਰ ਦੇ ਹੋਰ ਮੈਂਬਰ ਅਡਲਟ ਚਿਲਡਰਨ ਆ ਉਹਨਾਂ ਨੂੰ ਮਿਲਣ ਦੇ ਲਈ ਇੱਧਰ ਉੱਧਰ ਜਾਂਦੀ ਰਹਿੰਦੀ ਹੈ, ਜਾਂ ਫਿਰ ਬਾਕੀ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਇੰਟਰਪ੍ਰੇਟਰ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਆ, ਮੀਨੂ ਬੱਤਰਾ ਨੂੰ ਜਿਹੜਾ ਅਕਸਰ ਕਹਿੰਦੇ ਵੀ ਉੱਥੇ ਸੱਦਿਆ ਜਿਹੜਾ ਹੋ ਜਾਂਦਾ ਆ। 17 ਮਾਰਚ ਨੂੰ ਮੀਨੂ ਬੱਤਰਾ ਨੂੰ ਇਮੀਗ੍ਰੇਸ਼ਨ ਦੇ ਜਿਹੜੇ ਕਸਟਮ ਐਨਫੋਰਸਮੈਂਟ ਆਈਸ ਵਾਲੇ ਜਿਹੜੇ ਏਜੰਟਸ ਆ, ਜਦ ਹਾਰਲਿੰਗਜਨ ਇੰਟਰਨੈਸ਼ਨਲ 에ਅਰਪੋਰਟ ਤੋਂ ਜਦੋਂ ਲੰਘ ਰਹੀ ਸੀ, ਉਸ ਟਾਈਮ ਦੇ ਉੱਤੇ ਇਸ ਨੂੰ ਡਿਟੇਨ ਕੀਤਾ ਗਿਆ, ਸਵਾਲ ਜਵਾਬ ਕੀਤਾ ਗਿਆ। ਹੇਬੀਅਸ ਕਾਰਪਸ ਦੀ ਇੱਕ ਪਟੀਸ਼ਨ ਦੇ ਲਈ ਜਿਹੜੀ ਆ ਉਹ ਉੱਥੇ ਕਿਸੇ ਦੇ ਲਈ ਇੰਟਰਪ੍ਰੇਟਰ ਦੀ ਸੇਵਾਵਾਂ ਜਿਹੜੀ ਉਹ ਨਿਭਾਉਣ ਦੇ ਲਈ ਜਿਹੜੀ ਉਹ ਜਾ ਰਹੀ ਸੀ। ਇਹਨੇ ਬਾਅਦ ਦੇ ਵਿੱਚ ਦੱਸਿਆ ਵੀ ਇਹਨਾਂ ਦੇ ਕਿਸੇ ਦੇ ਉੱਤੇ ਵਿਜ਼ੀਬਲ ਬੈਜ ਨਹੀਂ ਸੀਗੇ, ਨਾ ਹੀ ਕੋਈ ਉਹ ਯੂਨੀਫਾਰਮ ਜਿਹੜੀ ਉਹਨਾਂ ਨੇ ਪਾਈ ਹੋਈ ਸੀ, ਤੇ ਕਹਿੰਦੇ ਵੀ ਮੈਨੂੰ ਉਹਨਾਂ ਨੇ ਸਿੱਧਾ ਆ ਕੇ ਪੁੱਛਿਆ ਵੀ ਤੂੰ ਭਾਈ ਕੰਟਰੀ 'ਚ ਇਲੀਗਲੀ ਆ, ਉਹਦੇ ਉੱਤੇ ਡੈਪੂਟੇਸ਼ਨ ਆਰਡਰ ਤਾਂ ਨਹੀਂ ਜਿਹੜਾ ਉਹ ਹੈਗਾ, ਇਹ ਸਵਾਲ ਪੁੱਛਿਆ ਗਿਆ, ਜਿਸ ਤੇ ਜਵਾਬ ਨੇ ਕੀਤਾ ਵੀ ਮੇਰੇ ਕੋਲ ਤੇ ਭਾਈ ਵਰਕ ਆਥੋਰਾਈਜੇਸ਼ਨ ਸਟੇਟਸ ਆ, ਤੇ ਕਹਿੰਦੀ ਮੈਂ ਰੈਗੂਲਰਲੀ ਲੀਗਲ ਸਟੇਟਸ ਮੈਨੂੰ ਜਿਹੜਾ ਉਹ ਗ੍ਰਾਂਟ ਕੀਤਾ ਜਾਂਦਾ ਆ, ਵਿਦ ਹੋਲਡਿੰਗ ਆਫ ਰਿਮੂਵਲ ਇਸ ਦੇ ਉੱਤੇ ਲੱਗੀ ਹੋਈ ਆ ਨਿਊ ਜਰਸੀ ਦੇ ਇਮੀਗ੍ਰੇਸ਼ਨ ਜੱਜ ਦੇ ਦੁਆਰਾ ਕਈ ਦਹਾਕੇ ਪਹਿਲਾਂ ਦੀ, ਤੇ ਕਹਿੰਦੇ ਵੀ ਅਗਲੇ 4 ਸਾਲ ਦੇ ਲਈ ਗੁੱਡ ਆ। ਤੇ ਕਹਿੰਦੇ ਅੱਗੋਂ ਏਜੰਟ ਨੇ ਕਿਹਾ ਇਹਦਾ ਮਤਲਬ ਇਹ ਨਹੀਂ ਵੀ ਤੂੰ ਹੁਣ ਪੱਕਾ ਹੀ ਇੱਥੇ ਰਹਿਣਾ, ਦੈਟ ਡਜ਼ਨਟ ਮੀਨ ਯੂ ਕੈਨ ਬੀ ਹੇਅਰ ਫੋਰ ਐਵਰ। ਜਿਹੜੇ 2 ਹੋਰ ਏਜੰਟਸ ਕਹਿੰਦੇ ਵੀ ਉਸ ਬੰਦੇ ਦੇ ਨਾਲ, ਉਸ ਏਜੰਟ ਦੇ ਨਾਲ ਆਏ, ਤੇ ਇਸ ਨੂੰ ਜਿਹੜਾ ਉਹ ਡਿਟੇਨ ਕਰ ਲਿਆ, ਤੇ ਐਸਕੇਲੇਟਰ ਤੋਂ ਜਿਹੜਾ ਉਸ ਨੂੰ ਡਾਊਨ ਜਿਹੜਾ ਉਹ ਲੈ ਗਏ। ਕਹਿੰਦੇ ਵੀ ਮੈਂ ਖਬਰਾਂ ਤਾਂ ਇਨਫ ਜਿਹੜੀ ਉਹ ਪੜ੍ਹਦੀਆਂ ਸੀਗੀਆਂ, ਤੇ ਕਹਿੰਦੇ ਵੀ ਮੈਨੂੰ ਉਸੇ ਟਾਈਮ ਹੀ ਪਤਾ ਸੀਗਾ ਵੀ ਜੇ ਬਾਅਦ ਦੇ ਵਿੱਚ ਕੁਝ ਹੋਇਆ ਤੇ ਕੱਲ ਨੂੰ ਇਹ ਕਹਿਣਗੇ ਵੀ ਇਹਨੇ ਅਰੈਸਟ ਕਰਨ ਦੀ ਜਿਹੜੀ ਉਹ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਇਵੇਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਸੋ ਕਹਿੰਦੀ ਵੀ ਮੈਂ ਤਾਂ ਉੱਥੇ ਜਿਹੜਾ ਕੰਪਲਾਈ ਜਿਹੜਾ ਉਹ ਕਰ ਲਿਆ ਆ। ਸੋ ਇਸ ਦਾ ਖੁਦ ਦਾ ਮੀਨੂ ਬੱਤਰਾ ਦਾ ਰਿਮੂਵਲ ਆਰਡਰ ਇਸ ਦੇ ਉੱਤੇ ਉਸਦੀ ਵਿਦ ਹੋਲਡਿੰਗ ਜਿਹੜੀ ਉਹ ਲੱਗੀ ਹੋਈ ਆ, ਤੇ ਇਹ ਜਿਹੜੇ ਦੂਜੇ ਇਮੀਗ੍ਰੈਂਟਸ ਹੈਗੇ ਆ ਜਿਨ੍ਹਾਂ ਦੇ ਵੱਖ-ਵੱਖ ਅਦਾਲਤਾਂ 'ਚ ਕੇਸ ਚੱਲਦੇ ਆ, ਉਹਨਾਂ ਦੇ ਲਈ ਇੰਟਰਪ੍ਰੇਟਰ ਦੀਆਂ ਜਿਹੜੀਆਂ ਸੇਵਾਵਾਂ ਆ
ਉਹ ਨਿਭਾਉਂਦੀ ਜਿਹੜੀ ਉਹ ਰਹੀ ਆ, ਪਰ ਉਸ ਨੂੰ ਡਿਟੇਨ ਜਿਹੜਾ ਉਹ ਕਰ ਲਿਆ ਸੀ। ਦੀਪਕ ਆਹਲੂਵਾਲੀਆ ਆਪਣੇ ਇੱਥੇ ਦੇ ਲੋਕਲ ਵਕੀਲ ਆ, ਉਹ ਇਹਨਾਂ ਦੇ ਜਿਹੜੇ ਅਟਰਨੀ ਹੈਗੇ ਆ, ਤੇ ਕਹਿੰਦੇ ਵੀ ਏਜੰਟਸ ਨੇ ਜਾਣਬੁੱਝ ਕੇ ਇਸ ਨੂੰ ਜਿਹੜਾ ਉਹ ਟਾਰਗੇਟ ਕੀਤਾ ਸੀਗਾ। ਕਹਿੰਦੇ ਵੀ ਪਿਛਲੇ 30 ਸਾਲਾਂ 'ਚ ਮੇ ਵੀ ਇੱਕ ਅੱਧੀ ਉਹਦੀ ਸਪੀਡਿੰਗ ਟਿਕਟ ਹੋਵੇ, ਪਰ ਉਸ ਨੂੰ ਕਹਿੰਦੇ ਵੀ ਇੱਕ ਨੋਟੋਰੀਅਸ ਕ੍ਰਿਮੀਨਲ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ। ਉਸ ਤਰੀਕੇ ਦੇ ਨਾਲ ਟਰੀਟ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਹਰ ਇੱਕ ਲੋਕਾਂ ਦੇ ਉਲਟ ਟਾਰਗੇਟ ਉਹਨਾਂ ਨੂੰ ਕਰ ਰਿਹਾ ਆ, ਜਿਨ੍ਹਾਂ ਦੇ ਉੱਤੇ ਡੈਪੂਟੇਸ਼ਨ ਆਰਡਰ ਦੀ ਚਾਹੇ ਲੱਗੇ ਆ ਤੇ ਚਾਹੇ ਵਿਦ ਹੋਲਡਿੰਗ ਵੀ ਜਿਹੜੀ ਉਹ ਲੱਗੀ ਆ, ਉਹਨਾਂ ਨੂੰ ਮਿਲੀ ਹੋਈ ਹੈਗੀ ਆ ਵਿਦ ਹੋਲਡਿੰਗ, ਵੀ ਇਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ, ਅਦਾਲਤ ਦੇ ਦੁਆਰਾ ਕਿਹਾ ਗਿਆ ਆ। ਪਰ ਫਿਰ ਵੀ ਜਿਹੜੇ ਕਹਿੰਦੇ ਵੀ ਆਈਸ ਦੇ ਏਜੰਟਸ ਆ, ਉਹਨਾਂ ਦੇ ਮਗਰ ਜਿਹੜੇ ਉਹ ਜਾ ਰਹੇ ਆ। ਸੋ ਮੀਨੂ ਬਤਰਾ ਦੇ ਨਾਲ ਕਹਿੰਦੇ ਵੀ ਇਹ ਸਾਰਾ ਕੁਝ ਵਾਪਰਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਐਡਨਾ ਜੰਗ ਇੱਕ ਕੋ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਅਮਰੀਕਨ ਗੇਟਵੇ ਦੇ, ਆਸਟਨ ਬੇਸਡ ਲੀਗਲ ਸਰਵਿਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਸਹੀ ਐਗਜ਼ਾਮਪਲ ਆ ਕਿ ਕਿਸ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਮਾਸ ਡਿਪੋਰਟੇਸ਼ਨ ਦੀ ਪਲਾਨ ਕਰ ਰਿਹਾ ਹੈਗਾ ਤੇ ਕਿਹਨਾਂ ਨੂੰ ਉਹ ਟਾਰਗੇਟ ਕਰ ਰਿਹਾ ਹੈਗਾ। ਕਹਿੰਦੇ ਵੀ ਉਹ ਸਿਰਫ ਕ੍ਰਿਮੀਨਲ ਨੂੰ ਨਹੀਂ ਟਾਰਗੇਟ ਕਰ ਰਿਹਾ ਹੈਗਾ, ਉਹ ਟਾਰਗੇਟ ਡੇਂਜਰਸ ਲੋਕਾਂ ਨੂੰ ਨਹੀਂ ਕਰ ਰਿਹਾ, ਉਹ ਟਾਰਗੇਟ ਇੰਡੀਵਿਜੂਅਲਸ ਨੂੰ ਕਰ ਰਿਹਾ ਆ ਜੋ ਸਾਡੀ ਕਮਿਊਨਿਟੀ ਦੇ ਮੈਂਬਰਸ ਹੈਗੇ ਆ, ਜਿਨ੍ਹਾਂ ਨੇ ਬਹੁਤ ਕੁਝ ਆਫਰ ਕਰਨਾ ਤੇ ਕੰਟੀਨਿਊ ਟੂ ਆਫਰ ਲੋਟ ਆਫ ਪੋਜ਼ਿਟਿਵ ਥਿੰਗਸ। ਹੁਣ 32 ਸਾਲਾਂ ਤੋਂ ਉਹ ਕੰਮ ਵੀ ਕਰ ਤੇ ਸਟੇਟ ਸਰਟੀਫਾਈਡ ਇੰਟਰਪ੍ਰੀਟਰ ਆ, ਓਨਲੀ ਵਨ ਇੰਟਰਪ੍ਰੀਟਰ ਪੂਰੀ ਜਿਹੜੀ ਟੈਕਸਸ ਸਟੇਟ ਦੇ ਵਿੱਚ, ਪੰਜਾਬੀ, ਹਿੰਦੀ ਤੇ ਉਰਦੂ ਦੀ। ਸੋ ਉਹਦੇ ਹੁਣ ਹੱਕ ਦੇ ਵਿੱਚ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ, ਕਮਿਊਨਿਟੀ ਨੇ ਜਿਹੜੇ ਲੈਟਰ ਲਿਖੇ ਹੈਗੇ ਆ ਤੇ ਉਹਨੂੰ ਡਿਟੈਂਸ਼ਨ ਸੈਂਟਰ ਦੇ ਵਿੱਚੋਂ ਜਲਦੀ ਤੋਂ ਜਲਦੀ ਜਿਹੜਾ ਛੱਡਿਆ ਜਾਵੇ। ਕੈਮਰਨ ਕਾਉਂਟੀ ਪ੍ਰੀਸੈਂਟ 1 ਕਾਂਸਟੇਬਲ ਨਾਰਮਨ ਇਕਵਲ ਰਿਪਬਲਿਕਨ ਇਲੈਕਟਡ ਉੱਥੋਂ, ਉਹ ਵੀ ਜਿਹੜੇ ਉਹਦੇ ਹੱਕ ਦੇ ਵਿੱਚ ਆਏ ਹੈਗੇ ਆ। ਸੋ ਕਹਿੰਦੇ ਵੀ ਬਤਰਾ ਦੇ ਅਟਾਰਨੀ ਆਰਗੂ ਕਰ ਰਹੇ ਆ ਵੀ ਦਹਾਕਿਆਂ ਤੋਂ ਉਹ ਲੀਗਲ ਪ੍ਰੋਟੈਕਸ਼ਨ ਦੇ ਅੰਡਰ ਸੀ। ਯੂਐਸ ਗਵਰਨਮੈਂਟ ਨੇ ਕਦੇ ਵੀ ਉਹਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਹੜੀ ਉਹਦੀ ਡਿਟੈਂਸ਼ਨ ਹੋਈ ਆ ਟੋਟਲੀ ਜਿਹੜੀ ਵਾਇਲੇਸ਼ਨ ਆ। ਸੋ ਉਹਨੂੰ ਜਿਹੜਾ ਆ ਕਹਿੰਦੇ ਵੀ 30 ਸਾਲਾਂ ਦੇ ਵਿੱਚ ਉਹਨੇ ਇੱਕ ਸਪੀਡਿੰਗ ਟਿਕਟ ਤੱਕ ਨਹੀਂ ਲਈ ਹੈਗੀ ਤੇ ਟੈਕਸ ਕੰਮ ਕਰ ਰਹੀ ਆ, ਪੂਰਾ ਟੈਕਸ ਭਰ ਰਹੀ ਹੈਗੀ ਆ ਤੇ ਆਈਸ ਵਾਲੇ ਫਿਰ ਇਮੀਗ੍ਰੇਸ਼ਨ ਵਾਲੇ ਉਹਨੂੰ ਵਰਕ ਪਰਮਿਟ ਵੀ ਲਗਾਤਾਰ ਰਿਨਿਊ ਕਰ ਰਹੇ ਹੈਗੇ ਆ। ਪਰ ਹੁਣ ਉਹ ਸਿਰਫ ਇੱਕ ਏਅਰਪੋਰਟ ਤੋਂ ਦੂਜੇ ਏਅਰਪੋਰਟ ਜਾ ਰਹੀ ਸੀ, ਜਿੱਥੋਂ ਉਹਨੇ ਚੈੱਕ ਕਰਕੇ ਜਿਹੜਾ ਆ ਉਹਨੂੰ ਅਰੈਸਟ ਕਰ ਲਿਆ ਹੈਗਾ। ਜੀ, ਰਾਸ਼ਟਰਪਤੀ ਟਰੰਪ ਨੇ ਇੱਕ ਇੰਟਰਵਿਊ ਦੇ ਵਿੱਚ ਅੱਜ ਜਿਹੜੇ ਹੈਗੇ ਨੇ ਜਸਟਿਸਿਸ ਸੁਪਰੀਮ ਕੋਰਟ ਦੇ, ਉਹਨਾਂ ਦੇ ਬਾਬਤ ਟਿੱਪਣੀ ਜਿਹੜੀ ਉਹ ਕੀਤੀ ਆ। ਖੁਦ 79 ਸਾਲਾ ਉਹ ਟਿੱਪਣੀ ਕਰ ਰਹੇ ਆ ਵੀ ਕਹਿੰਦੇ ਵੀ 76 ਸਾਲਾ ਜਿਹੜੇ ਸੈਮੂਅਲ ਅਲੀਟੋ, 77 ਸਾਲਾ ਕਲੈਰੈਂਸ ਥਾਮਸ, ਕਹਿੰਦੇ ਵੀ ਕਾਫੀ ਬਜ਼ੁਰਗ ਨੇ, ਬੁੜੇ ਹੋ ਗਏ ਨੇ। ਕਹਿੰਦੇ ਵੀ ਜੇ ਕਿਤੇ ਵੈਕੈਂਸੀ ਬਣਦੀ ਆ ਤੇ ਮੈਂ ਉਹਨਾਂ ਨੂੰ ਜਿਹੜਾ ਰਿਪਲੇਸ ਜਿਹੜਾ ਉਹ ਕਰ ਸਕਦਾ ਆ। ਸੋ 79 ਸਾਲਾ ਆਪਣੇ ਆਪ ਨੂੰ ਜਵਾਨ ਮੰਨ ਰਹੇ ਆ, 76 ਤੇ 77 ਸਾਲਾਂ ਦੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਨੂੰ ਲੈ ਕੇ। ਸੋ ਉਹਨਾਂ ਦੇ ਮਨ ਦੇ ਵਿੱਚ ਇਹ ਹੈਗਾ ਵੀ ਸ਼ਾਇਦ ਇਹਨਾਂ ਦੀ ਉਮਰ ਜ਼ਿਆਦਾ ਆ ਤੇ ਕੰਮ ਨਹੀਂ ਕਰ ਸਕਦੇ। ਫਿਰ ਉਹ ਆਪਣੇ ਬਾਰੇ ਕੀ ਜਿਹੜਾ ਉਹ ਸੋਚਦੇ ਆ ਜਾਂ ਲੋਕ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਦੇਖਣ। ਉਹਨਾਂ ਨੇ ਤਾਂ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕੀ ਤੁਸੀਂ ਵੈਕੈਂਸੀ ਦੇ ਲਈ ਨੋਮੀਨੇਟ ਕਰ ਦੂੰਗੇ ਬੈਂਚ ਤੇ, ਇਟ ਕੁਡ ਬੀ 2, ਕੁਡ ਬੀ 3, ਕੁਡ ਬੀ 1, ਆਈ ਡੋਂਟ ਨੋ, ਆਈ ਐਮ ਪ੍ਰੀਪੇਅਰਡ ਟੂ ਡੂ ਇਟ। ਵੀ ਚਾਹੇ 2 ਹੋ ਜਾਣ ਖਾਲੀ, ਚਾਹੇ 3 ਹੋ ਜਾਣ, ਚਾਹੇ 1 ਹੋ ਜਾਵੇ, ਤੇ ਮੈਂ ਜਿਹੜੇ ਆ ਉਹਨਾਂ ਨੂੰ ਜਿਹੜਾ ਉਹ ਰਿਪਲੇਸ ਕਰ ਸਕਦਾ ਆ। ਪਰ ਉਹਨਾਂ ਨੇ ਜਿਹੜੀ ਪ੍ਰਸ਼ੰਸਾ ਜ਼ਰੂਰ ਕੀਤੀ ਜਿਹੜੇ ਚੀਫ ਜਸਟਿਸ ਅਲੀਟੋ ਆ ਉਹਨਾਂ ਦੀ, ਕਹਿੰਦੇ ਵੀ ਗ੍ਰੇਟੈਸਟ ਜਸਟਿਸਿਸ ਆਫ ਆਲ ਟਾਈਮ। ਕਹਿੰਦੇ ਵੀ ਦੇयर इज अ ਥਿਊਰੀ that if you reach a certain age people should retire from the bench। ਬਟ ਇਹ ਜਿਹੜੇ ਇਹ ਦੱਸ ਜੀ ਸੁਪਰੀਮ ਕੋਰਟ ਦਾ ਜਦੋਂ ਇੱਕ ਵਾਰੀ ਕੋਈ ਜਸਟਿਸ ਲੱਗ ਜਾਂਦਾ ਉਸ ਤੋਂ ਬਾਅਦ 'ਚ ਉਹਨਾਂ ਦੀ ਮਰਜ਼ੀ ਹੋਈ ਆ ਵੀ ਉਹਨਾਂ ਨੇ ਆਪ ਅਸਤੀਫਾ ਦੇਣਾ, ਆਪ ਛੱਡ ਕੇ ਜਾਣਾ ਆ, ਜਾਂ ਫਿਰ ਅਨਲੈਸ ਉਹਨਾਂ ਦੀ ਜਿਹੜੀ ਉਹ ਮੌਤ ਜੇ ਹੋ ਜਾਂਦੀ ਆ ਜਾਂ ਕੋਈ ਵੀ ਕੋਈ ਕਾਰਨ ਜਿਹੜਾ ਹੁੰਦਾ ਆ। ਅਜੇ ਤੱਕ ਸੁਪਰੀਮ ਕੋਰਟ ਦੇ ਜਸਟਿਸ ਨੂੰ ਇੰਪੀਚ ਹੁੰਦੇ ਤਾਂ ਨਹੀਂ ਦੇਖਿਆ, ਸੁਣਿਆ ਵੀ ਨਹੀਂ ਆ। ਪਰ ਇਹ ਆ ਵੀ ਹਾਂ ਖੁਦ ਅਸਤੀਫਾ ਦੇ ਕੇ ਜਾਂ ਮਰਨ ਉਪਰੰਤ ਉਹ ਜਿਹੜੀ ਵੇਕੈਂਸੀ ਜਿਹੜੀਆਂ ਉਹ ਬਣਦੀਆਂ ਜਿਹੜੀਆਂ ਉਹ ਰਹੀਆਂ ਆ, ਜਿਨ੍ਹਾਂ ਨੂੰ ਇਵੈਂਚੁਅਲੀ ਫਿਰ ਜਿਹੜੇ ਸਿਟਿੰਗ ਪ੍ਰੈਜ਼ੀਡੈਂਟ ਹੁੰਦੇ ਆ ਜ਼ਿਆਦਾਤਰ ਉਹਨਾਂ ਨੂੰ ਰਿਪਲੇਸ ਜਿਹੜਾ ਉਹ ਕਰ ਦਿੰਦੇ ਆ, ਉਹਨਾਂ ਦੀ ਥਾਂ ਦੇ ਉੱਤੇ ਲਾਇਆ ਜਿਹੜਾ ਉਹ ਜਾਂਦਾ ਆ। ਸੋ ਟਰੰਪ ਹੁਣਾਂ ਨੂੰ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਮੌਕਾ ਮਿਲਿਆ ਹੋਇਆ ਆ। 3 ਜਿਹੜੇ ਜਸਟਿਸਿਸ ਆ ਉਹਨਾਂ ਨੇ ਲਗਾਏ ਆ। ਇੱਕ ਬਾਈਡਨ ਹੁਣੀ ਜਿਹੜੇ ਉਹ
ਲਗਾ ਕੇ ਜਿਹੜੇ ਉਹ ਗਏ ਸੀਗੇ। ਪਰ ਅੱਜ ਉਹਨਾਂ ਨੇ ਇਸ਼ਾਰਾ ਕੀਤਾ ਆ ਵੀ ਹੋ ਸਕਦਾ ਵੀ ਅੰਦਰ ਖਾਤੇ ਤਿਆਰੀ ਚੱਲ ਰਹੀ ਹੋਵੇ, ਕਹਿ ਰਹੇ ਹੋਣ ਵੀ ਭਾਈ ਹੁਣ ਤੁਸੀਂ ਬਜ਼ੁਰਗ ਹੋ ਗਏ ਆ, ਤੁਸੀਂ ਟਾਈਮ ਦੇ ਨਾਲ ਸਾਈਡ ਤੇ ਹੋ ਜਾਓ, ਲਾਂਭੇ ਹੋ ਜਾਓ, ਨਹੀਂ ਤਾਂ ਫਿਰ ਬਾਅਦ ਦੇ ਵਿੱਚ ਕਿਸੇ ਨੇ ਜੇ ਬਾਅਦ ਦੇ ਵਿੱਚ ਕੁਛ ਅਣਹੋਣੀ ਹੋ ਗਈ ਤਾਂ ਦੂਜੇ ਪਾਰਟੀ ਵਾਲੇ ਜਿਹੜੇ ਉਹ ਬਦਲ ਸਕਦੇ ਆ। ਸੇਮ ਥਿੰਗ ਹੀ ਹੋਈ ਸੀਗੀ ਜਿਹੜੀ ਰੂਥ ਬੇਡਰ ਗਿੰਗਸਬਰਗ ਦੇ ਮਾਮਲੇ ਦੇ ਵਿੱਚ। ਡੈਮੋਕ੍ਰੇਟ ਪਹਿਲੋਂ ਜਿਹੜਾ ਉਹ ਕਹਿੰਦੇ ਰਹੇ ਵੀ ਤੁਸੀਂ ਹੁਣ ਬਜ਼ੁਰਗ ਹੋ ਗਏ ਆ, ਤੁਸੀਂ ਬਿਮਾਰ ਵੀ ਆ, ਵੀ ਆਪੇ ਹੀ ਜਿਹੜਾ ਅਸਤੀਫਾ ਦੇ ਦਿਓ। ਕਹਿੰਦੀ ਨਹੀਂ ਮੈਂ ਠੀਕ ਆ, ਮੈਨੂੰ ਕੁਛ ਨਹੀਂ। ਫਿਰ ਅਚਨਚੇਤੇ ਜਿਹੜੀ ਉਹਨਾਂ ਦੀ ਜਦੋਂ ਮੌਤ ਹੋ ਗਈ ਸੀ, ਫਿਰ ਟਰੰਪ ਹੁਣ ਨੂੰ ਉਹਨਾਂ ਦੀ ਰਿਪਲੇਸਮੈਂਟ ਕਰਨ ਦਾ ਮੌਕਾ ਮਿਲਿਆ ਸੀਗਾ। ਤੇ ਜਿਹੜੇ ਸੋ ਕਾਲਡ ਲਿਬਰਲ ਆ ਉਹਨਾਂ ਨੂੰ ਫਿਰ ਬੜਾ ਧੱਕਾ ਲੱਗਾ ਸੀਗਾ ਵੀ ਹਾਏ ਹਾਏ ਸਾਡੀ ਜਿਹੜੀ ਮੈਜੋਰਟੀ ਆ ਜਾਂ ਸਾਡੀ ਜਿਹੜੀ ਲਿਬਰਲ ਜਸਟਿਸਿਸ ਆ ਉਹ ਉੱਥੇ ਜਿਹੜੇ ਘਟ ਗਏ ਆ। ਇਸ ਟਾਈਮ ਸੁਪਰੀਮ ਕੋਰਟ ਦੇ ਵਿੱਚ 6-3 ਦੇ ਨਾਲ ਕੰਜ਼ਰਵੇਟਿਵ ਮੈਜੋਰਿਟੀ ਜਿਹੜੀ ਉਹ ਜਸਟਿਸਿਸ ਦੀ ਮੰਨੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਕਿਉਂਕਿ ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤੀ ਵੱਲ ਆ, ਹੰਗਰੀ ਦੀ ਗੱਲ ਕਰਦੇ ਜਾਈਏ। ਹੰਗਰੀ ਦੇ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਆ, ਪ੍ਰਾਈਮ ਮਿਨਿਸਟਰ ਇਲੈਕਟ, ਉਹਨਾਂ ਨੇ ਇਹ ਕਿਹਾ ਵੀ ਮੈਂ ਜਿਹੜਾ ਸਟੇਟ ਰਨ ਮੀਡੀਆ ਆ ਉੱਥੇ ਦਾ ਪ੍ਰੋਪੋਗੰਡਾ ਮਸ਼ੀਨ ਉਹਨੂੰ ਕਿਹਾ, ਕਹਿੰਦੇ ਵੀ ਇਹਨੂੰ ਟੋਟਲੀ ਜਿਹੜਾ ਸਸਪੈਂਡ ਕਰ ਦੇਣਾ ਹੈਗਾ। ਪੀਟਰ ਮੈਗਿਓਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੀਡੀਆ ਕਵਰੇਜ ਆ ਹੰਗਰੀ ਦੇ ਵਿੱਚ ਉਹ ਨਾਜ਼ੀ ਏਰਾ ਜਿਹੜਾ ਜਰਮਨੀ ਦੇ ਵਿੱਚ ਸੀ ਉਸ ਤਰ੍ਹਾਂ ਦਾ ਸੀਗਾ। ਸੋ ਕਹਿੰਦੇ ਭਈ ਤੇ ਉਹ ਰੀਸਟੋਰ ਕਰਨਗੇ ਉਹਦਾ ਪਬਲਿਕ ਸਰਵਿਸ ਜਿਹੜਾ ਕਰੈਕਟਰ ਹੁੰਦਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ 16 ਸਾਲ ਵਿਕਟਰ ਔਰਬਨ ਉੱਥੇ ਰਹੇ ਆ। ਹੁਣ ਲੇਟਲੀ ਉਹ ਟਰੰਪ ਹੁਣੀ ਵੀ ਉਹਦੇ ਸਪੋਰਟਰ ਸੀਗੇ ਤੇ ਪੁਟਨ ਰੈਲੀਆਂ ਕਰਨ ਗਏ ਆਪਣੇ ਜਿਹੜੇ ਜਿਹੜੀ ਵੈਂਸ ਹੋਣਾ ਨੇ ਰੈਲੀ ਉਹਦੇ ਹੱਕ 'ਚ ਸਪੋਰਟ ਕਰਨ ਗਿਆ ਤੇ ਉਹ ਬੁਰੀ ਤਰ੍ਹਾਂ ਜਿਹੜਾ ਹਾਰ ਗਿਆ ਹੈਗਾ। ਸੋ ਨਵੇਂ ਚੁਣੇ ਹੋਏ ਹੰਗਰੀ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ 16 ਸਾਲਾਂ ਦੇ ਵਿੱਚ ਪ੍ਰੋਪੋਗੰਡਾ ਮਸ਼ੀਨ ਜਿਹੜਾ ਇਹ ਮੀਡੀਆ ਆ ਇਹਨੂੰ ਵਰਤਿਆ ਗਿਆ। ਮੀਡੀਆ ਦਾ ਜੋ ਕੰਮ ਹੁੰਦਾ ਆ ਉਹੀ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ, ਇਸ ਕਰਕੇ ਉਹਨੂੰ ਜਿਹੜਾ ਪੂਰੀ ਤਰ੍ਹਾਂ ਉਹ ਖਤਮ ਕਰਨ ਜਾ ਰਹੇ ਹੈਗੇ ਆ। ਉਹ ਕਹਿੰਦੇ ਵੀ ਉਹਨਾਂ ਦੀ ਗਵਰਨਮੈਂਟ ਇੱਕ ਨਵਾਂ ਪ੍ਰੈਸ ਲਾ ਜੋ ਪਾਸ ਕਰਨ ਜਾ ਰਹੀ ਆ, ਜਿਹਦੇ ਮੁਤਾਬਕ ਮੀਡੀਆ ਦੇ ਕੋਲ ਅਥਾਰਟੀ ਹੋਊਗੀ ਟੂ ਐਕਚੁਅਲੀ ਡੂ ਵਾਟ ਇਟ ਇਜ਼ ਮੈਂਟ ਟੂ ਡੂ, ਜੋ ਵੀ ਉਹਨਾਂ ਨੂੰ ਕਰਨਾ ਚਾਹੀਦਾ ਆ ਉਹ ਕਰ ਸਕਣ। ਸੋ ਇਹ ਆਪਾਂ ਨੂੰ ਪਤਾ ਹੀ ਆ ਵੀ ਇਕੱਲਾ ਹੰਗਰੀ ਨਹੀਂ, ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਜਿਹੜਾ ਮੀਡੀਆ ਆ ਉਹ ਪੂਰੀ ਤਰ੍ਹਾਂ ਗਵਰਨਮੈਂਟ ਕੰਟਰੋਲ ਅੰਡਰ ਆ, ਜਾਂ ਜਿਹੜਾ ਨਹੀਂ ਹੁੰਦਾ ਉਹ ਉਹਨਾਂ ਦੇ ਜਿਹੜੇ ਬਿਲੀਅਨਰ ਦੋਸਤ ਹੁੰਦੇ ਹੈਗੇ ਆ, ਬਿਜ਼ਨਸਮੈਨ, ਉਹ ਮੀਡੀਆ ਨੂੰ ਬਾਈ ਕਰ ਲੈਂਦੇ ਆ ਤੇ ਉਹਨੂੰ ਜਿਹੜਾ ਆ ਚੁੱਪ ਕਰਾ ਦਿੰਦੇ ਹੈਗੇ। ਜੀ, ਅਜਾ ਅਸੀਂ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੁੰਦਾ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਦਿੰਦੇ ਇਜਾਜ਼ਤ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।